ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਨਾਲ ਟੌਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸਨਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸਰਕਾਰ ਤੋਂ। ਸਰਕਾਰ ਪਹਿਲਾਂ ਹੀ ਬੜੀ ਮਸ਼ਹੂਰ ਹੈ ਯੂ ਟਰਨ ਮਾਰਨ ਦੇ ਮਾਮਲੇ ਦੇ ਵਿੱਚ, ਤੇ ਹੁਣ ਇੱਕ ਜਿਹੜੀ ਚਿੱਠੀ ਸੋਸ਼ਲ ਮੀਡੀਆ ਤੇ ਜਾਂ ਕੱਲ ਫੋਟੋ ਉਹ ਕਾਫੀ ਘੁੰਮ ਰਹੀ ਸੀ। ਉਸ ਤੋਂ ਬਾਅਦ ਸਰਕਾਰ ਤੇ ਵੀ ਦਬਾਅ ਪਿਆ। ਸਰਕਾਰ ਨੂੰ ਲੱਗਿਆ ਵੀ ਇਹ ਗੱਲ ਗਲਤ ਹੋ ਰਹੀ ਆ। ਪਖਾਨਾ ਉਦਘਾਟਨ ਜਿਹੜਾ ਸੀਗਾ ਜਿਹਦੇ ਬਾਬਤ ਤੋਂ ਫੋਟੋ ਲਗਾਤਾਰ ਵਾਇਰਲ ਹੋ ਰਹੀ ਸੀ, ਉਹ ਕਹਿੰਦੇ ਹੁਣ ਕੈਂਸਲ ਕਰਨਾ ਪਿਆ ਤੇ ਸਿੱਖਿਆ ਕ੍ਰਾਂਤੀ ਦੇ ਵਿੱਚ ਹੀ 2 ਯੂ ਟਰਨ ਮਾਰਨੇ ਪੈ ਗਏ ਜੀ। ਪ੍ਰਵੀਨ ਜੀ, ਸਭ ਤੋਂ ਪਹਿਲਾਂ ਜਿਸ ਦਿਨ ਇਹ ਯੋਜਨਾ ਬਣੀ ਸੀ ਉਸ ਦਿਨ ਇਹਨਾਂ ਨੇ ਉਸ ਯੋਜਨਾ ਦੇ ਵਿੱਚ ਇਹ ਪਹਿਲੂ ਰੱਖੇ ਸੀ ਜੀ ਕਿ ਪਖਾਨੇ ਦਾ ਉਦਘਾਟਨ, ਚਾਰ ਦੀਵਾਰੀ ਦਾ ਉਦਘਾਟਨ ਹੈ ਨਾ, ਜਾਂ ਫਿਰ ਪਖਾਨੇ ਦੀ ਮੁਰੰਮਤ ਦਾ ਉਦਘਾਟਨ, ਚਾਰ ਦੀਵਾਰੀ ਦੀ ਮੁਰੰਮਤ ਦਾ ਉਦਘਾਟਨ, ਇਹ ਸਾਰੇ ਉਸ ਪ੍ਰੋਜੈਕਟ ਦਾ ਹਿੱਸਾ ਸੀਗੇ ਆਲਰੇਡੀ ਜੀ। ਤੇ ਉਸ ਸਮੇਂ ਨਹੀਂ ਅਫਸਰ ਅਧਿਕਾਰੀਆਂ, MLA, ਮੁੱਖ ਮੰਤਰੀਆਂ, ਦਿੱਲੀ ਵਾਲੇ ਸਲਾਹਕਾਰਾਂ ਨੂੰ ਸਮਝ ਆਈ ਜੀ ਜੀ ਕਿ ਅਸੀਂ ਕਰਨ ਕੀ ਜਾ ਰਹੇ ਹਾਂ। ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਗੱਲਾਂ ਕਰਦੇ ਹੁੰਦੇ ਸੀ ਅਮਰੀਕਾ ਕੈਨੇਡਾ ਤੋਂ ਲੋਕ ਵਾਪਸ ਆ ਕੇ ਉਰੇ ਕੰਮ ਕਰਨਗੇ, ਉਹਨਾਂ ਦੇ ਸਵਾਗਤ ਲਈ ਤੁਸੀਂ ਖੜੇ ਦਿਖਦੇ, ਫਿਰ ਗੱਲ ਹੋਰ ਕੁਝ ਹੋਰ ਸੀ ਜੀ। ਤੁਸੀਂ ਗੱਲਾਂ ਕਰਦੇ ਸੀ ਕਿ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਆ ਰਹੀਆਂ ਨਹੀਂ, ਕੰਪਨੀਆਂ ਦੇ ਨਾਮ ਵੀ ਗਿਣਾਉਂਦੇ ਸੀ ਭਗਵੰਤ ਮਾਨ ਤਾਂ ਆ ਗਈ, ਉਹਦਾ ਉਦਘਾਟਨ ਕਰਨ ਜਾਂਦੇ ਤਾਂ ਦਿਖਦਾ ਜੀ ਜੀ ਹੈ। ਤੁਸੀਂ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤਾਂ, ਕਿਸਾਨਾਂ ਦੇ ਮਸਲੇ ਹੱਲ ਹੋਏ ਹੁੰਦੇ, ਉਹਨਾਂ ਨੂੰ MSP ਦੇ ਕੇ ਉੱਥੇ ਉਦਘਾਟਨ ਕਰਨ ਜਾਂਦੇ ਤਾਂ ਦਿਖਦਾ ਕਿ ਤੁਸੀਂ ਮਸਲੇ ਹੱਲ ਕਰ ਰਹੇ ਹੋ। ਪੰਜਾਬ ਦੇ ਪਿੰਡਾਂ ਦੇ ਵਿੱਚ ਨਰੇਗਾ ਦੀ ਜੋ ਸਥਿਤੀ ਆ, ਪੰਜਾਬ ਸਭ ਤੋਂ ਪਿੱਛੇ ਰਹਿ ਗਿਆ ਨਰੇਗਾ ਦੇ ਮਾਮਲੇ ਦੇ ਵਿੱਚ ਇਸ ਵਾਰ ਫੰਡਾਂ 'ਚ ਵੀ, ਤਾਂ ਵੀ ਤੁਸੀਂ ਉੱਥੇ ਕਿਤੇ ਪਹਿਰੇਦਾਰੀ ਕਰਦੇ ਦਿਖਦੇ, ਫਿਰ ਸਮਝ ਆਉਂਦੀ। ਤੁਸੀਂ ਕੇਂਦਰ ਤੋਂ ਫੰਡ ਲਿਆਉਂਦੇ, ਸਾਡੀਆਂ ਸੜਕਾਂ ਹੀ ਠੀਕ ਕਰਾਉਂਦੇ, ਤੁਹਾਡੇ ਨਾਲ ਤਾਂ ਪੈਚ ਵਰਕ ਵਾਲਾ ਹੀ ਕੰਮ ਠੀਕ ਸੀ, ਘੱਟੋ ਘੱਟ ਕੰਮ ਤਾਂ ਦਿਖਦਾ ਸੀ ਜੀ ਜੀ ਸਹੀ ਹੈ। ਤੇ ਹੁਣ ਤੁਸੀਂ ਉਹ ਪੱਥਰ ਰੱਖ ਲੈਂਦੇ ਸੜਕਾਂ ਠੀਕ ਕਰਨੀ, ਤਾਂ ਵੀ ਸਮਝ। ਤੇ ਇਹ ਸਥਿਤੀ 'ਚ ਆ ਗਈ ਕਿ ਜੀ ਪਖਾਨਿਆਂ ਦੀ ਮੁਰੰਮਤ, ਔਰ ਬੇਸ਼ੱਕ ਇੱਕ ਫੋਟੋ ਵੱਧ ਚੱਲੀ ਆ ਲਾਭ ਸਿੰਘ ਉਗੋਕੇ ਵਾਲੀ, ਠੀਕ ਹੈ, ਪਰ ਉਹ ਜੇ ਕਿੰਨੇ ਉਦਘਾਟਨਾਂ ਦੇ ਪੱਥਰ ਨੂੰ ਸਾਹਮਣੇ ਆਉਣ ਲੱਗ ਪਏ। ਇੱਕ ਨਹੀਂ ਹੋਇਆ ਇਸ ਪਖਾਨੇ ਦੇ ਮੁਰੰਮਤ ਦਾ, ਕਈ ਥਾਵਾਂ ਤੇ ਹੋਇਆ। ਮਤਲਬ ਇੱਕ ਥਾਂ ਮੈਂ ਹੋਰ ਦੇਖ ਰਿਹਾ ਸੀਗਾ, ਉੱਥੇ 5-6 ਲੀਡਰਾਂ ਦੇ ਨਾਂ ਲਿਖੇ ਹੋਏ ਨੇ ਪੱਥਰ ਦੇ ਉੱਤੇ, ਠੀਕ ਹੈ, ਤੇ ਥੱਲੇ ਲਾਈਨ ਉਹੀ ਹੈ ਕਿ ਹਾਂ ਪਖਾਨਿਆਂ ਦੀ ਮੁਰੰਮਤ ਹੋਈ, ਚਾਰ ਦੀਵਾਰੀ ਹੋਈ ਹੈ ਨਾ, ਚਾਰ ਦੀਵਾਰੀ ਦੀ ਮੁਰੰਮਤ ਦਾ ਉਦਘਾਟਨ। ਸੋ ਇਹੋ ਜਿਹੇ ਪੱਥਰ ਦਰਜਨਾਂ ਸਾਹਮਣੇ ਆ ਗਏ। ਚਲੋ ਤੁਰੰਤ ਇਹਨਾਂ ਨੂੰ ਇਸ ਮਤਲਬ ਕਿ ਇਹਨੂੰ ਲੱਗਿਆ ਕਿ ਇਹ ਕੀ ਹੈ, ਕਿਉਂਕਿ ਟਾਰਗੇਟ ਇਹ ਰੱਖਿਆ ਸੀ ਕਿ 1 ਲੱਖ ਤੋਂ ਉੱਪਰ ਵਾਲਾ ਜਿੰਨਾ ਵੀ ਕੰਮ ਆ ਉਹਦਾ ਉਦਘਾਟਨ ਕਰਨਾ। ਹੁਣ ਸਾਨੂੰ ਨਹੀਂ ਪਤਾ ਪਖਾਨਿਆਂ ਦੀ ਮੁਰੰਮਤ ਤੇ ਲੱਖ ਲੱਗਿਆ ਜਾਂ 5 ਲਾ ਕੇ 5000 ਲਾ ਕੇ 10000 ਲਾ ਕੇ ਬਣਾਇਆ, ਲੱਖ ਹੈ ਜ਼ੀਰੋਆਂ ਵਧਾ ਕੇ, ਹੁਣ ਸਾਨੂੰ ਨਹੀਂ ਪਤਾ, ਪਰ ਉਦਘਾਟਨ ਇਹ ਜਾਂਚ ਦਾ ਵਿਸ਼ਾ ਆਊਗਾ ਕਿਸੇ ਸਮੇਂ। ਹਾਂ, ਪਰ ਲੋਕ ਗੱਲਾਂ ਕਰਨ ਲੱਗ ਗਏ ਬਈ ਕਿ ਦਾੜੀ ਨਾਲੋਂ ਮੁੱਛਾਂ ਭਾਰੀ ਹੋਈ ਜਾਂਦੀਆਂ ਨੇ, ਕਿ ਜੇ ਹੋ ਸਕਦਾ ਕਹਿੰਦੇ ਕਿ ਪਖਾਨੇ ਤਾਂ ਲੱਗਿਆ ਹੋਊਗਾ 15-20 ਹਜ਼ਾਰ ਹੈ ਨਾ, ਤੇ ਉਦਘਾਟਨੀ ਫੰਕਸ਼ਨ ਦੇ ਖਰਚ ਤਾਂ 25-30 ਹਜ਼ਾਰ, ਤੇ ਪਰ ਪੱਥਰ ਦੀ ਐਵਰੇਜ 5000 ਪਹਿਲਾਂ ਹੀ ਰੱਖੀ ਹੋਈ ਹੈ ਕਿ 5000 ਪਰ ਪੱਥਰ ਬਣਾਉਣ ਦੇ ਹਿਸਾਬ ਨਾਲ, ਲਾਉਣ ਦੇ ਹਿਸਾਬ ਨਾਲ ਖਰਚਾ ਉਹ ਦੇਣਾ। ਸੋ ਜੇ 30-40 ਹਜ਼ਾਰ 'ਚ ਇੱਕ ਪ੍ਰੋਗਰਾਮ ਪੈ ਰਿਹਾ, ਇੰਨਾ ਤਾਂ ਪੱਥਰ ਦੀ ਮੁਰੰਮਤ ਤੇ ਨਹੀਂ, ਪਖਾਨੇ ਦੀ ਮੁਰੰਮਤ ਤੇ ਨਹੀਂ ਖਰਚਾ ਆਇਆ, ਨਹੀਂ ਆਇਆ ਹੋਣਾ। ਬਿਲਕੁਲ ਸਹੀ ਹੈ। ਫਿਰ ਜਦੋਂ ਇਹ ਫਜੀਅਤ ਸੋਸ਼ਲ ਮੀਡੀਆ ਤੇ ਖੂਬ ਹੋਣ ਲੱਗੀ, ਰਾਜਨੀਤਿਕ ਧਿਰਾਂ ਵੀ, ਮੀਡੀਆ 'ਚ ਵੀ, ਸੋਸ਼ਲ ਤੌਰ ਤੇ ਵੀ, ਦੂਜੀਆਂ ਧਿਰਾਂ ਦੇ ਨੁਮਾਇੰਦੇ ਵੀ, ਪੰਚ ਸਰਪੰਚ ਕੀ, ਜਿਹੜਾ ਅੱਜ ਕੱਲ੍ਹ ਫੇਸਬੁੱਕ ਤੇ ਆ ਉਹ ਜਾਂ ਸੋਸ਼ਲ ਮੀਡੀਆ ਤੇ ਹਰੇਕ ਪਾ ਰਿਹਾ ਕੁਛ ਨਾ ਕੁਛ। ਸੋ ਨਤੀਜਾ ਕੱਲ ਦੇਰ ਸ਼ਾਮ ਫਿਰ ਫੈਸਲਾ ਲਿਆ। ਉਸ ਫੈਸਲੇ ਦਾ ਹੁਕਮ
ਸਿੱਖਿਆ ਵਿਭਾਗ ਨੂੰ ਭੇਜਿਆ। ਅੱਛਾ ਸਿੱਖਿਆ ਵਿਭਾਗ ਨੇ ਫਿਰ ਜ਼ਿਲ੍ਹਾ ਪੱਧਰ ਤੇ ਭੇਜੇ, ਜ਼ਿਲ੍ਹਾ ਪੱਧਰ ਤੋਂ ਫਿਰ ਸਕੂਲ ਪੱਧਰ ਤੇ ਚਲੇ ਗਏ ਕਿ ਜੀ 12 ਤਰੀਕ ਦਿਨ ਸ਼ਨੀਵਾਰ ਤੋਂ ਹੁਣ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਨਹੀਂ ਹੋਣਗੇ। ਮਤਲਬ ਅੱਜ ਦੀ ਤਰੀਕ ਜਿਹੜੇ ਤੈਅ ਨੇ ਉਹ ਹੋਣਗੇ, ਅੱਜ ਵਾਲੇ ਪ੍ਰੋਗਰਾਮ ਨਹੀਂ ਬਦਲੇ, ਕਿਉਂਕਿ ਫਿਰ ਉਹ ਪ੍ਰੋਟੋਕੋਲ ਦਾ ਮਸਲਾ ਬਣਦਾ ਸੀ ਕਿ ਪ੍ਰੋਗਰਾਮ ਰੱਖ ਕੇ ਰੱਦ ਕਰਤਾ ਜੀ। ਐਮਐਲਏ ਇਸ ਗੱਲ ਤੋਂ ਵੀ ਨਾਰਾਜ਼ ਹੋ ਸਕਦੇ ਸੀ ਨਾ ਕਿ ਮਸਾਂ ਦਾ ਸਾਨੂੰ ਮੌਕਾ ਮਿਲਿਆ ਜੀ, ਹੋਰ ਤਾਂ ਅਸੀਂ ਕਾਹਦਾ ਉਦਘਾਟਨ ਕਰਨ ਜੋਗੇ ਹੈ ਨਹੀਂ, ਕਿ ਜਿਹੜਾ ਕਰਨ ਲੱਗੇ ਸੀ ਜੀ ਤੁਸੀਂ ਉਹ ਵੀ ਰੋਕਤਾ। ਸੋ ਇਸ ਲਈ ਅੱਜ ਜੇ ਪਖਾਨਿਆਂ ਦਾ ਵੀ ਹੋਊਗਾ ਤਾਂ ਹੋਊਗਾ ਅੱਜ। ਹਾਂਜੀ, ਇਹ ਵੱਖਰੀ ਗੱਲ ਹੈ ਕਿ ਹੁਣ ਐਮਐਲਏ ਭੱਜ ਜਾਣ ਉਸ ਤੋਂ ਕਹਿੰਦਾ ਅਸੀਂ ਇਹ ਕਰਨਾ ਹੋਣਾ, ਪਰ ਪੱਥਰ ਤਾਂ ਲੱਗ ਚੁੱਕਿਆ ਨਾ। ਸੋ ਹੁਣ ਜਾਂ ਪੱਥਰ ਲਾ ਕੇ ਲੈ ਕੇ ਜਾਓਗੇ ਤੁਸੀਂ ਜਾਂ ਫਿਰ ਪਰਦਾ ਹਟਾਓਗੇ ਉਹ ਤੋਂ। ਸੋ ਅੱਜ ਵਾਲਾ ਤਾਂ ਉਹ ਤੈਅ ਹੈ ਜੀ, ਕੱਲ ਤੋਂ ਇਹ ਬੰਦ ਹੋ ਗਏ। ਠੀਕ ਹੈ, ਭਲਕੇ ਤੋਂ ਚਲੋ ਇੱਕ ਯੂ ਟਰਨ ਤਾਂ ਇਹਨਾਂ ਨੇ ਇਹ ਮਾਰਿਆ ਕਿ ਤੁਰੰਤ ਜਦੋਂ ਫਜੀਤ ਹੋਈ ਤਾਂ ਯੂ ਟਰਨ ਲੈ ਲਿਆ। ਯੂ ਟਰਨ ਦਾ ਇਹਨਾਂ ਦਾ ਰਿਕਾਰਡ ਬਣ ਰਿਹਾ। ਇੱਕ ਕਿਤਾਬ ਛਪੂਗੀ 2027 ਦੀਆਂ ਚੋਣਾਂ ਤੱਕ ਜਾਂਦੇ ਪੂਰੀ ਯੂ ਟਰਨ ਕਿਤਾਬ। ਦੂਸਰਾ ਯੂ ਟਰਨ ਫਿਰ ਜੋੜਾ ਮਾਜਰਾ ਜੀ ਮਾਰ ਗਏ। ਅੱਛਾ, ਉਹ ਵੀ ਮਾਫੀ ਜੋੜਾ ਮਾਜਰਾ ਜੀ ਜਿਵੇਂ ਬੋਲੇ ਸੀ ਮੈਡਮਾਂ ਨੂੰ, ਅਧਿਆਪਕਾਵਾਂ ਨੂੰ, ਪ੍ਰਿੰਸੀਪਲ ਤੋਂ ਲੈ ਕੇ ਮਾਸਟਰਨੀਆਂ ਸਾਰੀਆਂ ਕਿੱਥੇ ਬੈਠੀਆਂ ਨੇ, ਸਾਰੀਆਂ ਕਿਉਂ ਨਹੀਂ ਆਈਆਂ, ਅੰਦਰ ਕੀ ਕਰਦੀਆਂ ਨੇ, ਨਿਆਣੇ ਤੋਂ ਸੰਭਲਦੇ, ਤੁਹਾਨੂੰ ਸਾਹਮਣੇ ਨਹੀਂ ਆਉਂਦੇ। ਮਤਲਬ ਜਿਹੀ ਜੀ ਉਹਦੀ ਸ਼ੈਲੀ ਅੰਦਾਜ਼ ਸੀ, ਇਹਨਾਂ ਮੀਡੀਆ ਨੇ ਕੱਢ ਕੇ ਦਿਖਾਤਾ ਕਿ ਭਾਈ ਆਪ +2 ਪਾਸ ਆ, MA BEd ਅਧਿਆਪਕਾਂ ਨੂੰ ਗਿਆਨ ਦੇ ਰਿਹਾ ਹੈ ਨਾ। ਮੈਂ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਸ਼ਾਇਦ ਕਿ ਜੇ ਉਹਨੂੰ ਖਾਮੀਆਂ ਲੱਗਦੀ ਹੋਵੇ ਤਾਂ ਵਿਭਾਗੀ ਕਾਰਵਾਈ ਹੋ ਸਕਦੀ ਹੈ। ਬਿਲਕੁਲ ਕੀਤੀ ਸੀ, ਬਿਲਕੁਲ ਕੀਤੀ ਸੀ। ਪਰ ਇਹ ਤਰੀਕਾ ਬੱਚਿਆਂ ਦੇ ਸਾਹਮਣੇ, ਮਾਪਿਆਂ ਦੇ ਸਾਹਮਣੇ, ਉਹਨਾਂ ਹੀ ਟੀਚਰਾਂ ਦਾ ਆਪਸ ਦੇ ਵਿੱਚ ਇਹ ਸ਼ਬਦਾਵਲੀ, ਇੱਕ ਮੰਤਰੀ ਤੱਕ ਦਾ ਬੰਦਾ ਰਿਹਾ ਹੋਵੇ, MLA ਹੋਵੇ ਮੌਜੂਦਾ, ਤੇ ਉਹ ਇਹੀ ਜੀ ਭਾਸ਼ਾ ਵਰਤੇ, ਸ਼ੋਭਦਾ ਨਹੀਂਗਾ। ਚਲੋ ਉਹ ਤੋਂ ਬਾਅਦ ਕਿਉਂਕਿ ਇਹ ਜੋ ਕੁਝ ਜੋੜਾ ਮਾਜਰਾ ਬੋਲਿਆ ਇਹ ਉਹਦੀ ਦਿੱਲੀ ਤੋਂ ਆਈ ਸਕ੍ਰਿਪਟ ਦਾ ਹਿੱਸਾ ਨਹੀਂ ਸੀ, ਕਿਉਂਕਿ ਸਕ੍ਰਿਪਟ ਮਿਲਦੀ ਆ ਬੋਲਣ ਲਈ ਤੁਹਾਨੂੰ। ਇਹ ਸਕ੍ਰਿਪਟ ਤੋਂ ਬਾਹਰ ਚਲੀ ਗਈ ਗੱਲ, ਤੇ ਬਾਹਰ ਗਈ ਤਾਂ ਗੱਲ ਵਿਗੜ ਗਈ। ਉਹਨਾਂ ਨੂੰ ਲੱਗਿਆ ਕਿ ਲੈ ਵੀ ਆ ਕੀ ਹੋ ਗਿਆ, ਅਸੀਂ ਤਾਂ ਪੱਥਰਾਂ ਦੀ ਕ੍ਰਾਂਤੀ ਲਿਆਂਦੀ ਸੀ ਕਿ ਹਾਂ ਹਨੇਰੀ ਠਾਲ ਦੇਣੀਆਂ, ਇੰਨੇ ਉਦਘਾਟਨ ਕਰਨੇ ਆ। ਪਰ ਜਿਹੜੇ ਮਾਸਟਰਾਂ ਨੇ ਸਾਡੇ ਲਈ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨਾ ਸੀ, ਜਿਹੜੇ ਮਾਸਟਰਾਂ ਨੇ ਸਾਡੇ ਲਈ ਇਕੱਠ ਕਰਨਾ ਸੀ, ਉਹ ਤਾਂ ਧਰਨੇ ਤੇ ਬੈਠਣ ਦੀ ਤਿਆਰੀ ਕਰਨ ਲੱਗ ਪਏ। ਜੀ ਜੀ ਬਿਲਕੁਲ। ਜੇ ਸਾਰੇ ਮਾਸਟਰ ਧਰਨੇ ਤੇ ਬਹਿ ਗਏ, ਸਾਡੀ ਤਾਂ ਸਿੱਖਿਆ ਕ੍ਰਾਂਤੀ ਦੀ ਹਵਾ ਨਿਕਲ ਜੂਗੀ। ਸਹੀ ਹੈ। ਸੋ ਇਸ ਲਈ ਫਿਰ ਫਟਾਫਟ ਦਿੱਲੀ ਵਾਲਿਆਂ ਨੇ ਨਵੀਂ ਸਕ੍ਰਿਪਟ ਤਿਆਰ ਕੀਤੀ। ਇੱਕ ਸਕ੍ਰਿਪਟ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਭੇਜੀ, ਉਹਨੇ ਨਿਖੇਧੀ ਕੀਤੀ। ਦੂਜੀ ਫਿਰ ਜੋੜੇ ਮਾਜਰੇ ਨੂੰ ਆ ਗਈ। ਫਿਰ ਜੋੜੇ ਮਾਜਰਾ ਜੀ ਨੇ ਮਾਫੀ ਮੰਗੀ, ਔਰ ਮਾਫੀ ਸੁਣੋ, ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਕੋਈ ਇਲੂਜ ਨਹੀਂ ਕਰ ਰਿਹਾ, ਮੈਂ ਸਿੱਧੇ ਰੂਪ ਚ ਬਿਨਾਂ ਕਿਸੇ ਨਖਰੇ ਤੋਂ ਮਾਫੀ ਮੰਗਦਾ। ਉਹਨਾਂ ਅਧਿਆਪਕਾਂ ਤੋਂ ਜਿੱਥੇ ਮੈਂ ਬੋਲਿਆ, ਬਲਕਿ ਪੰਜਾਬ ਦੇ ਸਾਰੇ ਮਾਸਟਰਾਂ ਤੋਂ, ਮਾਸਟਰਨੀਆਂ ਤੋਂ, ਮੈਂ ਸਾਰੇ ਅਧਿਆਪਕਾਂ ਤੋਂ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਦਾ। ਉਹ ਇਸੇ ਲਈ ਸੀ ਕਿ ਭਾਈ ਤੁਸੀਂ ਕਿਤੇ ਧਰਨਿਆਂ ਤੇ ਨਾ ਚੱਲ ਜਾਓ, ਸਾਡੇ ਉਦਘਾਟਨੀ ਮਹਿਮ ਦੀ ਹਵਾ ਨਿਕਲ ਜੂਗੀ। ਸੋ ਇਸ ਲਈ ਸਿੱਖਿਆ ਕ੍ਰਾਂਤੀ ਦੇ ਮਾਮਲੇ 'ਚ 2 ਯੂ ਟਰਨ ਸਿੱਧੇ ਸਾਹਮਣੇ ਆ ਗਏ। ਜੀ ਜੀ। ਤੇ ਕੱਲ ਤੋਂ ਇਹ ਪ੍ਰੋਗਰਾਮਾਂ ਦਾ ਰੂਪਰੇਖਾ ਥੋੜੀ ਜਿਹੀ ਤਬਦੀਲ ਹੋ ਗਈ। ਹੁਣ ਘੱਟੋ ਘੱਟ ਪਖਾਨਿਆਂ ਦੇ ਨੀਂਹ ਪੱਥਰ ਨਹੀਂ ਰੱਖੇ ਜਾਣਗੇ। ਸਵਾਲ ਉਦਘਾਟਨੀ ਪੱਥਰ ਨੀਂਹ ਪੱਥਰ ਦਾ ਨਹੀਂ ਹੈ। ਸਵਾਲ ਇਹ ਹੈ ਕਿ ਤੁਸੀਂ ਕੰਮ ਕੀਤੇ ਕਿਹੜੇ ਨੇ। ਜੀ ਜੀ ਬਿਲਕੁਲ। ਜੇ ਤੁਸੀਂ ਵੱਡੇ ਕੰਮ ਕੀਤੇ ਹੁੰਦੇ ਤਾਂ ਤੁਸੀਂ ਵੱਡੇ ਕੰਮਾਂ ਦੇ ਉਦਘਾਟਨ ਕਰਦੇ, ਤੇ ਜੇ ਕੀਤੇ ਹੀ ਨਹੀਂ ਗਏ, ਫਿਰ ਕਲੀ ਕਰਾਈ ਹੈ ਜੀ, ਰੰਗ ਕਰਾਇਆ ਜੀ, ਪਲਸਤਰ ਕਰਾਇਆ ਜੀ, ਟੂਟੀ ਲਵਾਈ ਹੈ ਜੀ, ਹਨਾ, ਟੈਂਕੀ ਬਦਲਾਈ ਹੈ ਜੀ ਨਵੀਂ। ਸੋ ਇਹਦੇ ਪੱਥਰ ਰੱਖ ਰਹੇ ਜੀ। ਬਿਲਕੁਲ। ਤੇ ਅਗਲੇ ਮਸਲੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ ਬਾਦਲ ਦਲ ਦੀ। ਇਹਨਾਂ ਦੀ ਸ਼ਿਕਾਇਤ ਲੈ ਕੇ ਕਹਿੰਦੇ ਇੱਕ ਧਿਰ ਤੱਕ ਗਈ ਹੈ HCPC ਕੋਲੇ ਤੇ ਦੂਜੀ ਗਈ ਹੈ ਚੋਣ ਕਮਿਸ਼ਨ ਦੇ ਕੋਲੇ। ਦੇਖੋ, ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦਾ ਸਵਾਲ ਹੈ, ਹਾਂਜੀ, ਲਗਾਤਾਰ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਜੇ ਮੈਂ ਦੇਖਾਂ ਤਾਂ ਲਗਭਗ ਇਹਨਾਂ ਦੇ IT ਸੈੱਲ, ਇਹਨਾਂ ਦੇ ਸਮਰਥਕ, ਕਿਉਂਕਿ ਭਗਤ ਤਾਂ ਹਰੇਕ ਕੋਲ ਹੈਗੇ ਨੇ ਆਪਣੇ ਕੋਲ, ਹਾਂਜੀ ਹੈਗੇ ਨੇ, ਸੋ ਇਹਨਾਂ ਕੋਲ ਵੀ ਆਪਣੇ ਭਗਤ ਹੈਗੇ ਨੇ। ਸੋ ਉਹ ਇਹੀ ਗੱਲ ਕਰਦੇ ਨੇ ਜੀ, ਅਕਾਲੀ ਦਲ 3 ਚ ਨਹੀਂ, 13 ਚ ਨਹੀਂ, ਅਸੀਂ ਸਰਕਾਰ ਚ ਨਹੀਂ, ਅਸੀਂ ਵਿਰੋਧੀ ਧਿਰ ਚ ਨਹੀਂ, ਤਾਂ ਵੀ ਜੀ ਸਾਨੂੰ ਰੋਜ਼ ਬੈਠ ਕੇ ਭੰਡਦੇ ਨੇ, ਰੋਜ਼ ਬੈਠ ਕੇ ਸਾਡੀ ਚਰਚਾ ਕਰਦੇ ਨੇ। ਤੇ ਜੇ ਤੁਸੀਂ 3-13 ਚ ਨਹੀਂ ਤਾਂ ਫਿਰ ਤੁਹਾਡੇ ਹੀ ਲੀਡਰ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਕਿਉਂ ਕਹਿ ਰਹੇ ਸੀ ਕਿ ਸਾਰੀਆਂ ਪਾਰਟੀਆਂ ਸਾਡੇ ਮਗਰ ਪਈਆਂ ਜੀ। ਜੀ ਸਵਾਲ ਤਾਂ ਇਹੀ ਹੈ ਨਾ। ਅਸਲ ਦੇ ਵਿੱਚ ਅਕਾਲੀ ਦਲ ਬਾਦਲ ਧਿਰ ਸਮਝਣਾ ਹੀ ਨਹੀਂ ਚਾਹੁੰਦਾ ਕਿ ਜੇ ਤੁਹਾਡੀ ਚਰਚਾ ਹੋ ਰਹੀ ਹੈ ਉਹ ਇਸ ਲਈ ਨਹੀਂ ਹੋ ਰਹੀ ਕਿ ਤੁਸੀਂ ਬੜੇ ਹੋ ਜਾਂ ਛੋਟੇ ਹੋ। ਹਾਂਜੀ ਬਿਲਕੁਲ। ਸਿਰਫ ਇਸ ਲਈ ਹੋ ਰਹੀ ਹੈ ਕਿ ਤੁਸੀਂ ਖੇਤਰੀ ਪਾਰਟੀ ਹੋ ਤੇ ਤੁਹਾਡਾ ਪੰਜਾਬ ਦੇ ਮਸਲਿਆਂ ਲਈ ਲੜਨਾ ਪਹਿਲਾ ਹੱਕ ਬਣਦਾ, ਲਾਜ਼ਮੀ ਤੌਰ ਤੇ। ਬਿਲਕੁਲ। ਇਸ ਲਈ ਤੁਹਾਨੂੰ ਰੋਜ਼ ਰੋਣ ਬੈਠ ਰਿਹਾ ਮੀਡੀਆ ਵਾਲੇ ਕਿ ਭਾਈ ਤੁਸੀਂ ਉਹ ਲੜਾਈ ਲੜਨੀ ਸੀ ਜਿਹਦੇ ਲਈ ਅਕਾਲੀ ਦਲ ਜਨਮਿਆ ਸੀ, ਜਿਸ ਸਿਧਾਂਤ ਚੋਂ ਅਕਾਲੀ ਦਲ ਬਣਿਆ ਸੀ। ਪਰ ਦੂਸਰੇ ਦਲਾਂ ਨੇ ਵੀ ਬਸ਼ਰਮ ਲਾਈ ਹੋਈ ਹੈ। ਇੱਕ ਪਾਸੇ
ਕੱਲ ਬੀਬੀ ਕਿਰਨਜੋਤ ਕੌਰ ਸਿਧਾਂਤਕ ਤੌਰ ਤੇ ਐਸਜੀਪੀਸੀ ਦੇ ਮੈਂਬਰ ਹੋਣ ਦੇ ਨਾਤੇ ਅੱਛਾ ਉਹਨਾਂ ਨੂੰ ਹੱਕ ਬਣਦਾ ਕਿ ਵੀ ਉਹ ਆਪਣੇ ਜਿਹੜੀ ਧਿਰ ਦੇ ਵਿੱਚ ਵਿਚਰਦੇ ਨੇ ਉਸ ਧਿਰ ਦੇ ਵਿੱਚ ਸ਼ਿਕਾਇਤ ਲੈ ਕੇ ਜਾਣ। ਉਹਨਾਂ ਨੂੰ ਇਹ ਹੱਕ ਹੈ ਕਿ ਉਹ ਉਸ ਤਰ੍ਹਾਂ ਦੀ ਪ੍ਰਕਿਰਿਆ 'ਚ ਹਿੱਸਾ ਲੈਣ ਜੀ। ਸੋ ਇਸ ਹਵਾਲੇ ਨਾਲ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਵੀ ਮੈਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖਦੀ ਹਾਂ। ਚਿੱਠੀ ਲਿਖੀ ਕਿ ਜੀ ਘੱਟੋ ਘੱਟ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਹੀਂ ਮੰਨਦੇ, ਠੀਕ ਹੈ, ਜਿਨ੍ਹਾਂ ਨੇ 2 ਦਸੰਬਰ ਦੇ ਫੈਸਲੇ ਨਹੀਂ ਪ੍ਰਵਾਨ ਕੀਤੇ, ਤੁਸੀਂ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਰਤਣ ਲਈ ਕਿਵੇਂ ਦੇ ਸਕਦੇ ਹੋ ਜੀ। ਜਦੋਂ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜਿਆ ਹੋਇਆ, ਉਹਨਾਂ ਨੇ ਕਹਿੰਦੇ ਫਿਰ ਉਹ ਧਾਰਮਿਕ ਤੌਰ ਦੇ ਉੱਤੇ ਇਹ ਸੰਸਥਾਵਾਂ ਦੀ ਕਿਵੇਂ ਥਾਂ ਵਰਤ ਸਕਦੇ ਨੇ। ਉਹਨਾਂ ਨੇ ਚਿੱਠੀ ਇਸ ਹਵਾਲੇ ਨਾਲ ਲਿਖੀ। ਦੂਸਰੀ ਚਿੱਠੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਲਿਖੀ, ਠੀਕ ਹੈ ਜੀ, ਕਿ ਜੀ ਆਹ ਦੇਖੋ ਜੀ, ਇਹ ਲੋਕਤੰਤਰਕ ਪਾਰਟੀ ਥੋੜਾ, ਇਹ ਤਾਂ ਜੀ ਧਾਰਮਿਕ ਸਥਾਨਾਂ ਤੋਂ ਚੱਲਦੀ ਹੈ, ਇਹ ਤਾਂ ਧਾਰਮਿਕ ਹੁਕਮ ਲੈਂਦੀ ਹੈ ਜੀ, ਇਸ ਲਈ ਇਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇ, ਇਹਨਾਂ ਦਾ ਚੋਣ ਨਿਸ਼ਾਨ ਰੱਦ ਕੀਤਾ ਜਾਵੇ। ਸੁਖਜਿੰਦਰ ਰੰਧਾਵਾ ਨੇ, ਠੀਕ ਹੈ। ਇਸ ਨੂੰ ਲੈ ਕੇ ਕੱਲ ਦਲਜੀਤ ਸਿੰਘ ਚੀਮਾ ਤੇ ਉਹਨਾਂ ਦੇ ਸਾਥੀਆਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦਾ ਕਹਿਣਾ ਸੀਗਾ ਕਿ ਵੀ ਸਾਡੇ ਮਗਰ ਆਰਐਸਐਸ, ਬੀਜੇਪੀ, ਆਮ ਆਦਮੀ ਪਾਰਟੀ, ਕਾਂਗਰਸ ਤੇ ਸਾਡੇ ਚੋਂ ਰਾਜ ਭਾਗ ਮਾਣ ਕੇ ਗਏ ਸਾਡੇ ਹੀ ਸਾਥੀ ਤੇ ਆ ਇੱਕ 5 ਮੈਂਬਰੀ ਕਮੇਟੀ ਤੁਰੀ ਫਿਰਦੀ ਹੈ, ਸਾਰੇ ਮਿਲ ਕੇ ਸਾਡੇ ਤੇ ਹਮਲਾ ਕਰ ਰਹੇ ਨੇ। ਇਹਨਾਂ ਦੀ ਮਿਲੀਗਰੀ ਸਾਜ਼ਿਸ਼ ਹੈ ਕਿ ਸੁਖਬੀਰ ਬਾਦਲ ਦੀ ਪਾਰਟੀ ਕਿਤੇ ਮੁੜ ਕੇ ਅੱਗੇ ਨਾ ਵੱਧ ਜਾਵੇ, ਅਸੀਂ ਆਪਣਾ ਪ੍ਰਧਾਨ ਨਾ ਚੁਣ ਲਈ, ਸਾਨੂੰ ਪ੍ਰਧਾਨ ਚੁਣਨ ਤੋਂ ਰੋਕਣ ਲਈ ਸਾਰੀਆਂ ਸਾਜ਼ਿਸ਼ਾਂ ਹੋ ਰਹੀਆਂ। ਸੋ ਇਹ ਸਥਿਤੀ ਦੇ ਵਿੱਚ ਬਿਲਕੁਲ ਮੈਂ ਕਹਿੰਦਾ ਤੁਹਾਨੂੰ 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ, 5 ਮੈਂਬਰੀ ਕਮੇਟੀ ਦੇ ਹਵਾਲੇ ਨਾਲ, ਤੁਹਾਡੇ ਆਪਣੇ ਚੋਂ ਗਏ ਸੁਧਾਰ ਲਹਿਰ ਵਾਲੇ ਲੀਡਰਾਂ ਦੇ ਹਵਾਲੇ ਨਾਲ, ਐਸਜੀਪੀਸੀ 'ਚ ਗਈ ਸ਼ਿਕਾਇਤ ਦੇ ਹਵਾਲੇ ਨਾਲ ਤੁਹਾਨੂੰ ਨਾਰਾਜ਼ਗੀਆਂ ਹੋਣੀਆਂ ਚਾਹੀਦੀਆਂ। ਪਰ ਜਦੋਂ ਤੁਸੀਂ ਚੋਣ ਮੈਦਾਨ 'ਚ ਨਿੱਤਰਦੇ ਹੋ, ਚੋਣ ਰਾਜਨੀਤੀ 'ਚ ਨਿੱਤਰਦੇ ਹੋ, ਤਾਂ ਇੱਕ ਦੂਸਰੇ ਤੇ ਅਜਿਹੇ ਦੋਸ਼ ਆਰੋਪ ਲੱਗਦੇ ਰਹਿੰਦੇ ਨੇ। ਸਹੀ ਹੈ। ਹਾਂ, ਜਿਹੜਾ ਸਵਾਲ ਵਾਜਬ ਹੈ ਉਹਨਾਂ ਦਾ, ਉਹ ਸਵਾਲ ਇਹ ਹੈ ਕਿ ਸੁਖਜਿੰਦਰ ਰੰਧਾਵਾ ਜਿਹੜੀ ਚਿੱਠੀ ਲਿਖ ਰਹੇ ਨੇ ਚੋਣ ਕਮਿਸ਼ਨ ਨੂੰ, ਉਹ 'ਚ ਲਿਖ ਰਹੇ ਨੇ ਕਿ ਮੇਰਾ ਨਾਂ ਗੁਪਤ ਰੱਖਿਆ ਜਾਵੇ। ਤੇ ਇਹ ਦਲਜੀਤ ਸਿੰਘ ਚੀਮਾ ਦਾ ਕਹਿਣਾ, ਉਹ ਚਿੱਠੀ ਦਿਖਾ ਰਹੇ ਸੀ ਮੀਡੀਆ 'ਚ ਕਿ ਜੀ ਆਹ ਲਿਖਿਆ, ਉਹ 'ਚ ਆਹ ਗੱਲ ਪਾਈ ਹੈ ਉਹਨਾਂ ਨੇ। ਤੇ ਸਵਾਲ ਇਹ ਹੈ ਦਲਜੀਤ ਚੀਮਾ ਹੋਰਾਂ ਦਾ ਕਿ ਫਿਰ ਸਾਨੂੰ ਇਹ ਦੱਸੋ ਕਿ ਜੀ ਇਹ ਚਿੱਠੀ ਸੁਖਜਿੰਦਰ ਰੰਧਾਵਾ ਨੇ ਜੇ ਗੁਪਤ ਲਿਖਾਈ ਸੀ ਤਾਂ ਫਿਰ ਮੀਡੀਆ ਨੂੰ ਵੰਡ ਕੇ ਕਿਉਂ ਪ੍ਰਚਾਰੀ? ਫਿਰ ਤੁਸੀਂ ਚਾਹੁੰਦੇ ਕੀ ਸੀ ਦੂਸਰੇ ਪਾਸੇ? ਕੀ ਇਹ ਰਾਹੁਲ ਗਾਂਧੀ, ਸੋਨੀਆ ਗਾਂਧੀ, ਖੜਗੇ ਦੀ ਨੀਤੀ ਤਹਿਤ ਲਿਖੀ ਗਈ ਹੈ? ਕੀ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਨੀਤੀ ਤਹਿਤ ਲਿਖੀ ਗਈ ਹੈ? ਕੀ ਇਹ ਚਿੱਠੀ ਰਾਸ਼ਟਰੀ ਕਾਂਗਰਸ ਨੇ ਲਿਖੀ ਹੈ? ਕੀ ਇਹ ਸਟੇਟ ਕਾਂਗਰਸ ਨੇ ਲਿਖੀ ਹੈ? ਕੀ ਇਹ ਸੁਖਜਿੰਦਰ ਰੰਧਾਵਾ ਨੇ ਲਿਖੀ ਹੈ? ਮਤਲਬ ਇਹ ਤੁਹਾਡਾ ਸਟੈਂਡ ਹੈ ਕਿ ਤੁਹਾਡੀ ਪਾਰਟੀ ਦਾ ਸਟੈਂਡ ਹੈ? ਇਹ ਸਪਸ਼ਟਤਾ ਕਰੋ। ਇਹ ਸਪਸ਼ਟ ਨਹੀਂ ਕੀਤਾ ਗਿਆ ਜੀ। ਹੁਣ ਪਹਿਲੂ ਆਵੇ ਕਿ ਇਹ ਸਥਿਤੀ ਬਣੀ ਕਿਉਂ? ਜਦੋਂ 2 ਦਸੰਬਰ ਦੇ ਫੈਸਲੇ ਹੋਏ, ਹਾਂਜੀ, ਜਦੋਂ ਇਹ ਆਇਆ ਕਿ 7 ਮੈਂਬਰੀ ਕਮੇਟੀ ਅਨੁਸਾਰ ਭਰਤੀ ਪ੍ਰਕਿਰਿਆ ਚੱਲੂਗੀ, ਤਦ ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੁੰਦੜ, ਇਹਨਾਂ ਦੇ ਹੋਰ ਲੀਡਰ ਕਿੰਨੀ ਵਾਰ ਗਏ, ਜਥੇਦਾਰ ਕਹਿੰਦੇ ਰਘਵੀਰ ਸਿੰਘ ਤੱਕ ਕਿੰਨੀ ਵਾਰ ਆਏ ਮੀਡੀਆ 'ਚ ਕਿ ਜੀ ਜੇ ਅਸੀਂ ਇਹ ਫੈਸਲੇ ਮੰਨ ਲਏ ਅਕਾਲ ਤਖਤ ਸਾਹਿਬ ਦੇ ਤਾਂ ਸਾਡੇ ਤੇ ਠੱਪਾ ਲੱਗ ਜੂਗਾ ਜੀ, ਅਸੀਂ ਧਾਰਮਿਕ ਤੌਰ ਤੇ ਅੱਗੇ ਵਧ ਰਹੇ ਹਾਂ ਜੀ, ਸਾਡੀ ਦਾ ਰਜਿਸਟ੍ਰੇਸ਼ਨ ਰੱਦ ਹੋ ਜੂ, ਸਾਡਾ ਦਾ ਚੋਣ ਨਿਸ਼ਾਨ ਚਲਾ ਜਾਊ, ਸਾਡਾ ਦਾ ਦਫ਼ਤਰ ਚੱਲ ਜੂ। ਇਹ ਗੱਲ ਉਭਾਰੀ ਕਿਨੇ? ਬਿਲਕੁਲ ਬਿਲਕੁਲ। ਤੁਸੀਂ ਉਸ ਦਿਨ ਕਹਿੰਦੇ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਚੋਂ ਹੀ ਜਨਮੀ ਹੈ, ਉਹਦੀ ਛਤਰ ਛਾਇਆ 'ਚ ਜੰਮੀ ਪਲੀ ਹੈ, ਐਸਜੀਪੀਸੀ ਦਾ ਅਗਲਾ ਹੀ ਵਿੰਗ ਹੈ, ਇਸ ਲਈ ਅਸੀਂ ਤਾਂ ਸਿਧਾਂਤ ਤੇ ਖੜਾਂਗੇ, ਸਾਡੇ ਕੁਝ ਰੱਦ ਹੁੰਦਾ ਹੋ ਜਵੇ, ਅਸੀਂ ਗੁਰੂ ਦਾ ਪੱਲਾ ਨਹੀਂ ਛੱਡ ਸਕਦੇ, ਅਸੀਂ ਸੰਗਤ ਦਾ ਪੱਲਾ ਨਹੀਂ ਛੱਡ ਸਕਦੇ, ਅਸੀਂ ਪੰਜਾਬ ਦਾ ਪੱਲਾ ਨਹੀਂ ਛੱਡ ਸਕਦੇ, ਫਿਰ ਤਾਂ ਅਸੀਂ ਤੁਸੀਂ ਲੜ ਰਹੇ ਹੋ। ਇਹ ਫਾਰਮੂਲਾ ਸਿੱਟਿਆ ਕਿਨੇ ਲੋਕਾਂ 'ਚ? ਜੀ ਜੀ ਬਿਲਕੁਲ, ਕਿ ਹਾਂ ਜੀ ਸਾਡੇ ਚੋਣ ਨਿਸ਼ਾਨ ਨੂੰ ਖਤਰਾ, ਸਾਡੀ ਪਾਰਟੀ ਨੂੰ ਖਤਰਾ, ਸਾਡੀ ਰਜਿਸਟ੍ਰੇਸ਼ਨ ਨੂੰ ਖਤਰਾ। ਹੁਣ ਅਗਲਿਆਂ ਨੇ ਉਹ ਫਾਰਮੂਲਾ ਅਪਣਾ ਲਿਆ, ਤੁਹਾਡੀ ਉਹ ਕਈ ਗੱਲ ਫੜ ਲਈ, ਅਗਲਿਆਂ ਨੇ ਸ਼ਿਕਾਇਤ ਕਰਤੀ ਕਿ ਦੇਖੋ ਜੀ ਫਿਰ ਤੁਸੀਂ ਆਪਣੇ ਦਫ਼ਤਰ 'ਚ ਕਰਦੇ ਇਜਲਾਸ, ਫਿਰ ਤੁਸੀਂ ਧਾਰਮਿਕ ਸਥਾਨ ਚੁਣਿਆ ਕਿਉਂ? ਇਹ ਸਵਾਲ ਕੋਈ ਨਹੀਂ ਉਹਨਾਂ ਨੂੰ ਕਰ ਰਿਹਾ। ਪਰ ਮੇਰਾ ਸਵਾਲ ਕਾਂਗਰਸ ਦੇ ਲੀਡਰ ਸੁਖਜਿੰਦਰ ਰੰਧਾਵਾ ਨੂੰ ਜ਼ਰੂਰ ਹੈਗਾ ਕਿ ਭਰਾਵਾ ਤੇਰੇ ਆਪਣੇ ਘਰੇ ਤਾਂ ਪਾਰਟੀ 'ਚ ਇੰਨਾ ਕਲੇਸ਼ ਆ ਤੇ ਤੂੰ ਉਹ ਤਾਂ ਸਾਹਮਣੇ ਹੁੰਦਾ। ਅਕਾਲੀ ਦਲ ਦਾ ਤੈਨੂੰ ਫਿਕਰ ਪਿਆ, ਅਕਾਲੀ ਦਲ ਦਾ ਫਿਕਰ ਅਕਾਲੀ ਦਲ ਵਾਲੇ ਕਰ ਲੈਣਗੇ, ਪੰਜਾਬ ਚਿੰਤਕ ਕਰ ਲੈਣਗੇ, ਸਹੀ ਹੈ, ਤੁਸੀਂ ਆਪਣੀ ਪਾਰਟੀ ਦਾ ਕਰ ਲਓ। ਤੁਹਾਡੀ ਪਾਰਟੀ ਤਾਂ ਮੁੱਖ ਮੰਤਰੀਆਂ ਦੇ ਸਿਰ ਪਿੱਟਦੇ ਨੇ, ਹੈਨਾ। ਤੇ ਕੱਲ ਮੀਡੀਆ ਨਾਲੇ ਗੱਲ ਕਰਦੇ ਆ, ਸੁਖਜਿੰਦਰ ਰੰਧਾਵਾ ਬੋਲ ਰਿਹਾ ਸੀ, ਹਾਂਜੀ ਇਹ ਜੀ ਸਾਡੇ ਪ੍ਰਧਾਨ ਬਦਲਣ ਵਾਲਾ ਕੋਈ ਮਸਲਾ ਨਹੀਂ ਜੀ। ਅੱਛਾ, ਪੰਜਾਬ 'ਚ ਜੀ ਸਾਡੀ ਕਾਂਗਰਸ 'ਚ ਸਲੀਪਰ ਸੈੱਲ ਬੈਠੇ ਨੇ ਜੀ, ਬੀਜੇਪੀ ਦੇ ਬੰਦੇ ਬੈਠੇ ਨੇ, ਇਹ ਰਾਹੁਲ ਗਾਂਧੀ ਵਾਲੀ ਬੋਲੀ।
ਰਾਹੁਲ ਗਾਂਧੀ ਗੁਜਰਾਤ 'ਚ ਬੋਲ ਕੇ ਹਟਿਆ ਜਾਂ ਕਈ ਸਟੇਜਾਂ ਤੇ ਬੋਲ ਕੇ ਹਟਿਆ, ਉੱਥੋਂ ਤਾਜ਼ਾ ਸੁਣ ਕੇ ਆਏ ਨੇ। ਸੋ ਅੱਛਾ ਜੀ, ਫਿਰ ਜਦੋਂ ਸਵਾਲ ਆਇਆ ਕਿ ਜੀ ਫਿਰ ਤੁਹਾਡੀ ਏਕਤਾ ਹੈਗੀ ਆ, ਬਾਕੀਆਂ ਦਾ ਮੈਨੂੰ ਪਤਾ ਨਹੀਂ ਜੀ, ਰਾਣਾ ਗੁਰਜੀਤ ਨਾਲ ਤਾਂ ਮੇਰੀ ਬੋਲਚਾਲ ਨਹੀਂ। ਅੱਛਾ, ਪਰ ਤੂੰ ਦੂਜਿਆਂ ਦੇ ਘਰੇ ਜਾ ਉੱਥੇ ਸੈਟਲ ਕਰਨ ਨੂੰ ਫਿਰਦਾ, ਤੇ ਆਪਣੇ ਘਰੇ ਤੂੰ ਕਹਿੰਦਾ ਮੈਂ ਇਹਦੇ ਨਾਲ ਨਹੀਂ ਬੋਲਦੇ ਸੀ, ਉਹਦੇ ਨਾਲ ਨਹੀਂ ਬੋਲਦੇ। ਤੁਹਾਡੇ ਆਪਣੇ ਘਰੇ ਤਾਂ ਐਡਾ ਬੜਾ ਕਲੇਸ਼ ਆ। ਹੋਰ ਛੱਡੋ, ਸੁਖਜਿੰਦਰ ਰੰਧਾਵਾ ਜੀ ਨੂੰ ਪੁੱਛਿਆ ਗਿਆ ਕਿ ਜੀ ਪੰਜਾਬ 'ਚ ਫਿਰ ਕਾਂਗਰਸ 2027 'ਚ ਜਦੋਂ ਲੜੂਗੀ ਤਾਂ ਸੀਐਮ ਦਾ ਚਿਹਰਾ ਨਹੀਂ ਜੀ, ਅਸੀਂ ਬਿਨਾਂ ਸੀਐਮ ਦੇ ਚਿਹਰੇ ਤੋਂ ਲੜਾਂਗੇ। ਕਿ ਇਹ ਸੁਖਜਿੰਦਰ ਰੰਧਾਵਾ ਦਾ ਛੱਡੋ, ਇਹ ਤਾਂ ਪ੍ਰਤਾਪ ਬਾਜਵਾ, ਅਮਰਿੰਦਰ ਸਿੰਘ ਰਾਜਾ ਫੜेंगे ਜਾਂ ਪੰਜਾਬ ਦਾ ਕੋਈ ਕਾਂਗਰਸ ਲੀਡਰ ਨਹੀਂ ਤੈਅ ਕਰੂਗਾ ਕਿ ਚਿਹਰੇ ਨਾਲ ਲੜਨਾ ਜਾਂ ਨਹੀਂ ਲੜਨਾ। ਇਹ ਤਾਂ ਦਿੱਲੀ ਤੈਅ ਕਰੂਗੀ ਤੁਹਾਡੀ। ਤੁਸੀਂ ਤਾਂ ਦਿੱਲੀ ਤੋਂ ਚੱਲਦੇ ਹੋ। ਸਹੀ ਹੈ, ਬਿਲਕੁਲ। ਸੋ ਅੱਜ ਫਿਰ ਜਾਂ ਸਵੇਰ ਨੂੰ ਫਿਰ ਬਘੇਲ ਆ ਰਿਹਾ ਤੁਹਾਡੀ ਮੀਟਿੰਗਾਂ ਲੈਣ। ਸੋ ਇਹ ਸਾਰੀ ਜਿਹੜੀ ਪ੍ਰਕਿਰਿਆ ਕਿ ਆਪਣੇ ਘਰੇ ਅੱਗ ਲੱਗੀ ਹੋਵੇ, ਉਹ ਬੁਝਾਉਣ ਦੀ ਬਜਾਏ ਤੁਸੀਂ ਬਾਹਰ ਦਿਖਾਉਣ ਨੂੰ ਕਿ ਮੈਂ ਤਾਂ ਬਹੁਤ ਪੰਜਾਬ ਚਿੰਤਕ ਹਾਂ ਜੀ, ਮੈਂ ਵੀ ਸਿੱਖ ਚਿਹਰਾ ਜੀ, ਮੈਂ ਵੀ ਸਿੱਖ ਲੀਡਰ ਬਣਨਾ ਜੀ, ਕੈਪਟਨ ਵਾਂਗ ਮੈਨੂੰ ਵੀ ਪ੍ਰਵਾਨ ਕਰ ਲਿਓ ਜੀ, ਬਾਲਟੀ ਲੈ ਕੇ ਦੂਏ ਦੇ ਘਰੇ ਅੱਗ ਤੇ ਪਾਣੀ ਪਾਉਣ ਜਾ ਰਹੇ ਹੋ। ਭਾਈ ਪਹਿਲਾਂ ਆਪਣੇ ਘਰ ਦੀ ਅੱਗ ਸੰਭਾਲੋ, ਹੈਨਾ। ਕਾਂਗਰਸ ਜਿਵੇਂ ਜੁੰਡੋ ਜੁੰਡੀ ਹੋ ਰਹੀ ਆ, ਉਹਨੂੰ ਸੰਭਾਲੋ, ਦੂਆਂ ਦਾ ਮਸਲਾ ਬਾਅਦ ਚੋਂ ਹੱਲ ਕਰੋ ਜੀ। ਬਿਲਕੁਲ। ਇੱਕ ਨਾ ਉਰਦੂ ਦਾ ਇੱਕ ਸ਼ੇਅਰ ਹੈ, ਕਹਿੰਦੇ तुमसे पहले जो शख्स यहाँ पे तख्ते नशीं था उसको भी अपने आप पे खुदा होने का इतना ही यकीन था। ਅਗਲੀ ਗੱਲ ਕਰੀਏ ਅਮਿਤ ਸ਼ਾਹ ਦੀ। ਕਹਿੰਦੇ ਇਹ ਜਿਵੇਂ ਹਿੰਦੂ ਮਤ ਕਹਿੰਦਾ ਵੀ ਜਿਹੜੇ ਸ੍ਰਿਸ਼ਟੀ ਦੇ ਰਚਨਹਾਰ ਬ੍ਰਹਮਾ ਜੀ ਨੇ, ਕਹਿੰਦੇ ਇਹ ਅਮਿਤ ਸ਼ਾਹ ਆਪਣੇ ਆਪ ਨੂੰ ਉਸ ਭਗਵਾਨ ਤੋਂ ਵੀ ਵੱਡਾ ਸਮਝਦੇ ਨੇ। ਪ੍ਰਵੀਨ ਜੀ, ਬੀਜੇਪੀ 'ਚ ਨਾ ਅਮਿਤ ਸ਼ਾਹ 2 ਨੰਬਰ ਦਾ ਲੀਡਰ ਹੈ। ਹਾਂਜੀ, ਬਿਲਕੁਲ। ਮਤਲਬ 2 ਨੰਬਰ ਦਾ ਮਤਲਬ 2 ਨੰਬਰ ਹੀ ਨਹੀਂ। ਵੈਸੇ ਉਹ ਕਿਸੇ ਨੇ ਉਹ ਵੀ ਸਮਝਣਾ, ਮੈਨੂੰ ਕੋਈ ਇਤਰਾਜ਼ ਨਹੀਂ, ਹਾਂ, ਹੈਨਾ। ਪਰ ਮਤਲਬ ਕਿ ਮੇਰਾ ਮਤਲਬ ਮੋਦੀ ਤੋਂ ਬਾਅਦ ਅਮਿਤ ਸ਼ਾਹ ਦਾ ਨਾਮ ਆਉਂਦਾ, ਇਸ ਲਈ ਦੂਸਰੇ ਨੰਬਰ ਦੇ ਲੀਡਰ ਨੇ ਪਾਰਟੀ 'ਚ। ਨਰਿੰਦਰ ਮੋਦੀ ਹੋਰਾਂ ਨੇ ਇੱਕ ਰੈਲੀ ਦੇ ਵਿੱਚ ਖੁਦ ਕਿਹਾ ਜੀ ਕਿ ਮੈਂ ਬਾਇਓਲੋਜੀਕਲ ਨਹੀਂ ਹਾਂ। ਹਾਂਜੀ, ਬਿਲਕੁਲ ਕਿਹਾ। ਤੇ ਉਹ ਬਾਇਓਲੋਜੀਕਲ ਦਾ ਮਤਲਬ ਕਿ ਮੈਂ ਤਾਂ ਅਵਤਾਰ ਪੁਰਸ਼ ਹਾਂ। ਮੈਂ ਜਿਵੇਂ ਮਨੁੱਖ ਜਨਮਦਾ, ਮੈਂ ਉਵੇਂ ਨਹੀਂ ਜਨਮਿਆ, ਮੈਂ ਤਾਂ ਅਵਤਾਰ ਧਾਰਿਆ ਜੀ। ਤੇ ਜੇ ਤੁਸੀਂ ਆਪਣੇ ਆਪ ਨੂੰ ਅਵਤਾਰਧਾਰੀ ਪੁਰਸ਼ ਸਮਝਦੇ ਹੋ, ਫਿਰ ਤੁਹਾਡਾ ਅਗਲਾ ਲੀਡਰ ਆਪਣੇ ਆਪ ਨੂੰ ਬ੍ਰਹਮਾ ਜੀ ਤੋਂ ਉੱਪਰ ਵੀ ਸਮਝ ਸਕਦਾ। ਭਾਈ ਸਮਝ ਸਕਦਾ, ਬਿਲਕੁਲ ਸਹੀ ਹੈ। ਫਿਰ ਫਰਕ ਕੀ ਆ? ਤੁਹਾਡੀ ਕੰਗਣਾ ਰਣੌਤ ਰੋਜ਼ ਕਹਿੰਦੀ ਰਹਿੰਦੀ ਆ ਮੋਦੀ ਜੀ ਤੋਂ ਭਗਵਾਨ ਹੈ, ਮੋਦੀ ਜੀ ਤੋਂ ਪਿਤਾ ਹੈ ਹਮਾਰੇ। ਸਹੀ ਗੱਲ ਹੈ। ਸੋ ਇਹ ਸਾਰਾ ਕੁਛ ਹੈ ਜੋ ਇਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਹੰਕਾਰ ਚੋਂ ਜਨਮ ਲੈ ਰਹੀਆਂ ਨੇ ਗੱਲਾਂ, ਇਹ ਹਉਮੈ ਚੋਂ ਜਨਮ ਲੈ ਰਹੀਆਂ ਨੇ। ਜੇ ਕੱਲ ਅਮਿਤ ਸ਼ਾਹ ਨੇ ਇੱਕ ਨੈਸ਼ਨਲ ਟੀਵੀ ਚੈਨਲ ਤੇ ਗੱਲ ਪੰਜਾਬ ਦੇ ਹਵਾਲੇ ਨਾਲ ਕਹੀ ਹੈ, ਠੀਕ ਹੈ, ਕਿ 2027 ਦੇ ਵਿੱਚ ਉਹਨਾਂ ਲਈ ਸਵਾਲ ਆਇਆ ਅਮਿਤ ਸ਼ਾਹ ਲਈ ਕਿ 2027 ਦੇ ਵਿੱਚ ਪੰਜਾਬ ਤੁਸੀਂ ਅਕਾਲੀ ਦਲ ਨਾਲ ਮੁੜ ਕੇ ਗੱਠਜੋੜ ਕਰੋਗੇ। ਇਹ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਅਮਿਤ ਸ਼ਾਹ ਜੀ ਇਹ ਕਹਿ ਰਹੇ ਸੀ ਕਿ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ, ਪਰ ਸਾਨੂੰ ਪਤਾ ਹੈ ਉੱਥੇ ਚੰਗੀ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ, ਸਪਸ਼ਟ ਬਹੁਮਤ ਵਾਲੀ ਸਰਕਾਰ ਬਣ ਜਾਣੀ, ਤੁਸੀਂ ਦੇਖਦੇ ਜਾਓ। ਮਤਲਬ ਉਹ ਆਪਣੀ ਗੱਲ ਕਰ ਰਹੇ ਸੀ ਕਿ ਮੈਂ ਮੁਲਾਂਕਣ ਕਰ ਸਕਦਾ, ਬ੍ਰਹਮਾ ਜੀ ਮੁਲਾਂਕਣ ਨਹੀਂ ਕਰ ਸਕਦੇ। ਬਿਲਕੁਲ, ਹਿੰਦੂ ਮਤ ਦੇ ਅਨੁਸਾਰ ਬ੍ਰਹਮਾ ਜੀ ਸ੍ਰਿਸ਼ਟੀ ਰਚੇਤਾ ਨੇ, ਤੇ ਜੇ ਸ੍ਰਿਸ਼ਟੀ ਰਚੇਤਾ ਨੂੰ ਤੁਸੀਂ ਕਹਿੰਦੇ ਹੋ ਕਿ ਤੈਨੂੰ ਨਹੀਂ ਪਤਾ ਭਰਾਵਾ, ਤੂੰ ਨਹੀਂ ਜਾਣਦਾ ਕਿ ਹਾਂ ਕੀ ਹੋਊਗਾ ਪੰਜਾਬ ਦੀਆਂ ਚੋਣਾਂ 'ਚ, ਪਰ ਮੈਂ ਜਾਣਦਾ, ਮੈਂ ਨੀਤੀ ਘਾੜਾ ਐਡਾ ਬੜਾ ਕਿ ਮੈਂ ਇਹਨਾਂ ਚੋਣਾਂ ਲਈ ਮੈਂ ਸਮਝਦਾ। ਸੋ ਫਿਰ ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖ ਰਹੇ ਹੋ ਕਿ ਮੈਂ ਬ੍ਰਹਮਾ ਜੀ ਤੋਂ ਉੱਚਾ, ਬ੍ਰਹਮਾ ਜੀ ਤੋਂ ਵੱਧ ਗਿਆਨਵਾਨ ਹਾਂ, ਬ੍ਰਹਮਾ ਜੀ ਤੋਂ ਵੱਧ ਸਮਝਦਾਰ ਹਾਂ। ਹੁਣ ਭਾਵਨਾਵਾਂ ਨਹੀਂ ਭਟਕਦੀਆਂ ਨਾ। ਹੁਣ ਹਿੰਦੂ ਭਾਈਚਾਰੇ ਨੂੰ ਨਹੀਂ ਪਹੁੰਚਦੀ ਮੰਨਣ। ਇਹੀ ਸ਼ਬਦ ਕਿਸੇ ਵੀ ਪਾਰਟੀ ਦੇ ਕਿਸੇ ਵੀ ਸੂਬੇ ਦੇ ਕਿਸੇ ਵੀ ਪੱਧਰ ਦੇ ਲੀਡਰ ਨੇ ਕਿਹਾ ਹੁੰਦਾ, ਲੈ ਅੱਜ ਨੈਸ਼ਨਲ ਟੈਲੀਵਿਜ਼ਨਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਖੜਾ ਆਇਆ ਹੁੰਦਾ, ਅਪਮਾਨ ਹੋ ਗਿਆ ਜੀ, ਆ ਕਰ। ਹੁਣ ਨਹੀਂ ਠੇਸ ਪਹੁੰਚਦੀ ਨਾ। ਫਿਰ ਇਹੀ ਤਾਂ ਸਵਾਲ ਹੈ। ਅਮਿਤ ਸ਼ਾਹ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਅਕਾਲੀ ਦਲ ਨਾਲ ਗੱਠਜੋੜ ਕਰੋਗੇ ਜਾਂ ਨਹੀਂ ਕਰੋਗੇ, ਉਹਨਾਂ ਨੇ ਨਾ ਤਾਂ ਹਾਂ ਕੀਤੀ ਪੂਰੀ ਇੰਟਰਵਿਊ 'ਚ, ਨਾ ਪੂਰੀ ਇੰਟਰਵਿਊ 'ਚ ਨਾ ਕੀਤੀ, ਨਾ ਇਹ ਕਿਹਾ ਕਿ ਕੋਈ ਨਾ ਵਿਚਾਰਾਂਗੇ ਜੀ, ਅਜੇ ਸਮਾਂ ਦੂਰ ਹੈ। ਇਹਦਾ ਮਤਲਬ ਤੁਸੀਂ ਉਹ ਆਪਸ਼ਨ ਛੱਡ ਕੇ ਤੁਰ ਰਹੇ ਹੋ, ਤੁਸੀਂ ਆਪਸ਼ਨ ਨੂੰ ਖੁੱਲੀ ਰੱਖ ਕੇ ਤੁਰ ਰਹੇ ਹੋ। ਪਰ ਜਵਾਬ ਕੀ ਦੇ ਰਹੇ ਹੋ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਜੇ ਕੋਈ ਸੋਚਦਾ ਜੀ ਅਸੀਂ ਐਂ ਲਿਆਵਾਂਗੇ, ਖਾਲਸਾ ਦੇ ਉੱਤੇ ਵੀ ਉਂਗਲ ਧਰ ਰਹੇ ਸੀ ਉਹ, ਹੈ ਜੀ, ਮਤਲਬ ਅਸੀਂ ਐਂ ਕਰਦੇ ਨੇ। ਇਹ ਤਾਂ ਭਾਈ ਸਾਰਿਆਂ ਨੂੰ ਪਤਾ, ਚਾਹੇ ਅਮਰਤਪਾਲ ਸਿੰਘ ਵਾਲਾ ਮਾਮਲਾ ਹੈ, ਚਾਹੇ ਆ ਕਿਸਾਨੀ ਅੰਦੋਲਨ ਵਾਲਾ ਮਾਮਲਾ ਹੈ, ਇਹ ਸਾਰਾ ਕਰਕਰਾਈ ਦੇ ਪਿੱਛੇ ਤੁਸੀਂ ਹੋ।
ਨਹੀਂ ਤਾਂ ਜਿੱਦਣ ਸ਼ੰਭੂ ਰਖਨੌਰੀ ਖਾਲੀ ਕਰਾਇਆ, ਲੋਕ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨੂੰ ਕਟਹਿਰੇ 'ਚ ਰੱਖ ਰਹੇ ਸੀ, ਜਿਹੜੇ ਕੇਂਦਰੀ ਮੰਤਰੀ ਇੱਥੋਂ ਮੀਟਿੰਗ ਕਰਕੇ ਗਏ ਸੀ, ਕਿਸੇ ਦਾ ਬਿਆਨ ਆਇਆ ਨਹੀਂ ਕਿ ਸਾਡੇ ਨਾਲ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਵੀ ਤੁਸੀਂ ਆ ਕਿਵੇਂ ਕਰ ਸਕਦੇ ਹੋ? ਨਾ ਕਿਸੇ ਦਾ ਨਹੀਂ ਆਇਆ ਨਾ। ਇਹਦਾ ਮਤਲਬ ਤੁਸੀਂ ਸਹਿਮਤੀ ਚੋਂ, ਤੁਹਾਡੇ ਹੋ ਸਕਦਾ ਤੁਹਾਡੇ ਹੁਕਮਾਂ ਤੇ ਹੀ ਹੋਇਆ ਹੋਵੇ, ਕਿਉਂਕਿ ਭਗਵੰਤ ਮਾਨ ਜੀ ਤਾਂ ਅਮਿਤ ਸ਼ਾਹ ਦੇ ਵੱਧ ਹੁਕਮ ਮੰਨਦੇ ਨੇ। ਹਾਂਜੀ ਹਾਂਜੀ, ਉਹ ਤਾਂ ਪਿਛਲੇ ਚੰਨੀ ਵਾਲੇ ਸਮੇਂ ਦੀਆਂ ਹੋਈਆਂ ਘਟਨਾਵਾਂ ਦੀਆਂ ਮਾਫੀਆਂ ਮੰਗਦੇ ਨੇ ਨਰਿੰਦਰ ਮੋਦੀ ਤੋਂ। ਫਿਰ ਦੂਸਰੇ ਪਾਸੇ ਅਜੇ ਅਸੀਂ 2025 ਅਪ੍ਰੈਲ ਮਹੀਨੇ 'ਚ ਗੱਲ ਕਰ ਰਹੇ ਹਾਂ ਜੀ ਜੀ, ਤੇ ਅਪ੍ਰੈਲ ਮਹੀਨੇ 2025 ਦੇ ਅਪ੍ਰੈਲ ਮਹੀਨੇ 'ਚ ਲਗਭਗ ਪੂਰੇ 2 ਸਾਲ ਪਹਿਲਾਂ ਜੇ ਅਮਿਤ ਸ਼ਾਹ ਜੀ ਮੀਡੀਆ ਦੇ ਵਿੱਚ ਬੈਠ ਕੇ ਪੰਜਾਬ ਦੀਆਂ ਚੋਣਾਂ ਦੇ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਨੇ, ਤਾਂ ਇਹਦਾ ਮਤਲਬ ਅੰਦਰ ਤੁਸੀਂ ਕੀ ਨੀਤੀਆਂ ਕੱਢ ਰਹੇ ਹੋ? ਇਹਦਾ ਮਤਲਬ ਆਪਾਂ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਇਹ ਜਿਮਨੀ ਚੋਣ ਲਈ ਬਹੁਤ ਕਾਲੇ ਨੇ, ਇਹ ਜਿਮਨੀ ਚੋਣ ਲਈ ਬਹੁਤ ਗੰਭੀਰ ਨੇ। ਇਹਦਾ ਮਤਲਬ ਤੁਸੀਂ 2027 ਲਈ ਵੀ ਠੀਕ ਹੈ, ਰਾਜਨੀਤਿਕ ਪਾਰਟੀ ਹੈ, ਤੁਹਾਨੂੰ ਹੱਕ ਬਣਦਾ ਤੁਹਾਨੂੰ ਨੀਤੀ ਘੜਨ ਦਾ। ਹਰ ਪਾਰਟੀ ਜਿਹਨੇ, ਜਿਹੜੀ ਰਜਿਸਟਰਡ ਪਾਰਟੀ ਹੈ, ਜਿਹਨੇ ਚੋਣ ਲੜਨੀ ਹੈ, ਉਹਨੂੰ ਅਧਿਕਾਰ ਹੈ ਜੀ। ਪਰ ਹਰ ਚੀਜ਼ ਦਾ ਇੱਕ ਟਰੈਕ ਰਿਕਾਰਡ ਹੁੰਦਾ ਹੈ ਤੇ ਭਾਜਪਾ ਦਾ ਟਰੈਕ ਰਿਕਾਰਡ ਦੱਸਦਾ ਹੈ ਕਿ ਜਿਹੜੇ ਵੀ ਸੂਬੇ 'ਚ ਦਾਖਲ ਹੋਏ ਨੇ, ਉੱਥੋਂ ਦੀ ਕਿਸੇ ਸਥਾਨਕ ਪਾਰਟੀ ਦੇ ਸਹਾਰੇ ਦਾਖਲ ਹੋਏ ਨੇ ਤੇ ਬਾਅਦ 'ਚ ਉਹਨੂੰ ਖਾ ਗਏ। ਹਾਂਜੀ ਹਾਂਜੀ, ਬਿਲਕੁਲ। ਪੰਜਾਬ ਅੱਜ ਅਕਾਲੀ ਦਲ ਦੀ ਸਥਿਤੀ, ਹਰਿਆਣਾ ਅਨੈਲੋ ਦਲ ਦੀ ਸਥਿਤੀ, ਮਹਾਰਾਸ਼ਟਰ ਸ਼ਿਵ ਸੈਨਾ ਦੀ ਸਥਿਤੀ, ਜੀ ਜੀ, ਹੈ ਨਾ, ਇੱਥੋਂ ਤੱਕ ਜਿਹਨੂੰ ਨਾਲ ਲਈ ਫਿਰਦੇ ਨੇ ਨਤੀਸ਼ ਐਂਡ ਪਾਰਟੀ, ਉਹਦੀ ਸਥਿਤੀ ਅੱਜ ਸਮਝ ਲਓ ਕਿੱਥੇ ਹੈ। ਸਹੀ, ਬਿਲਕੁਲ। ਸੋ ਇਸ ਲਈ ਹੈ ਨਾ, ਜੰਮੂ ਕਸ਼ਮੀਰ 'ਚ ਜਿਨ੍ਹਾਂ ਨਾਲ ਗੱਠਜੋੜਾਂ 'ਚ ਸਰਕਾਰਾਂ ਬਣਾਈਆਂ ਸੀ, ਅੱਜ ਕਿੱਥੇ ਖੁੱਜੇ ਲਾਏ ਨੇ ਉਹ। ਸੋ ਇਸ ਲਈ ਇੱਕ ਤਾਂ ਇਹ ਫਾਰਮੂਲਾ ਇਹਨਾਂ ਦਾ ਪੁਰਾਣਾ ਰਿਕਾਰਡ ਦਿਖਾਉਂਦਾ ਹੈ ਇਹਨਾਂ ਦਾ। ਦੂਸਰਾ ਜੀ, ਜਿੱਥੋਂ ਜਿੱਥੇ ਵੀ ਇਹ ਗਏ ਨੇ, ਉੱਥੇ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ, ਸਰਕਾਰ ਬਣਨ ਤੋਂ ਪਹਿਲਾਂ ਮਾਹੌਲ 'ਚ ਤਲਖੀ ਆਈ ਹੈ, ਮਾਹੌਲ 'ਚ ਪ੍ਰਕਾਹਟ ਆਈ ਹੈ, ਵੰਡ ਆਈ ਹੈ, ਲੋਕਾਂ ਦੀ ਸਦਭਾਵਨਾ ਖਰਾਬ ਹੋਈ ਹੈ। ਇੱਕ ਪਾਸੇ ਕਰ ਦੋ, ਹੈ ਨਾ, ਉਹਨਾਂ ਤੋਂ ਬਿਨਾਂ ਹੀ ਅਸੀਂ ਕਰ ਲਾਂਗੇ, ਚਾਹੇ ਉਹ ਯੂਪੀ ਹੋਵੇ, ਚਾਹੇ ਉਹ ਹਰਿਆਣਾ ਹੋਵੇ। ਤੇ ਪੰਜਾਬ 'ਚ ਵੀ ਸੁਹਿਰਦ ਲੋਕ ਇਹ ਫਿਕਰ ਕਰਦੇ ਨੇ ਕਿ ਪੰਜਾਬ 'ਚ ਹਿੰਦੂ ਸਿੱਖ ਵੀ ਕਰਾਉਣਗੇ, ਪੰਜਾਬ 'ਚ ਜੱਟ ਦਲਿਤ ਵੀ ਕਰਾਉਣਗੇ। ਤੇ ਫਿਰ ਇਹ ਕਿਹੋ ਜਿਹੀ ਰਾਜਨੀਤੀ ਹੈ? ਇਹ ਕਿਹੜੀ ਦੇਸ਼ ਦੀ ਤਰੱਕੀ ਦੀ ਰਾਜਨੀਤੀ ਹੈ? ਪੰਜਾਬ ਤਾਂ 47 ਨੂੰ ਅੱਜ ਤੱਕ ਰੋਂਦਾ ਹੈ। ਸਹੀ ਹੈ, ਬਿਲਕੁਲ। ਪੰਜਾਬ ਤਾਂ 84 'ਚ ਤੁਸੀਂ ਕਾਂਗਰਸੀਆਂ ਨੇ ਜਦੋਂ ਦਰਬਾਰ ਸਾਹਿਬ ਢਾਇਆ, ਹੈ ਨਾ, ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਉਸਨੂੰ ਢਹਿ ਢੇਰੀ ਕੀਤਾ, ਹੈ ਨਾ, ਉਸ ਤੋਂ ਬਾਅਦ ਉਸੇ ਤਰ੍ਹਾਂ ਜਿਹੜੀ ਰਾਹ ਤੇ ਅੱਜ ਬੀਜੇਪੀ ਆ, ਉਸੇ ਰਾਹ ਤੇ ਦੇਸ਼ ਦੇ ਵਿੱਚ ਬਹੁਤ ਵੱਡਾ ਮਾਰਜਨ ਨਾਲ ਜਿੱਤੀ ਸੀ ਕਾਂਗਰਸ। ਇਹਦਾ ਮਤਲਬ ਤੁਸੀਂ ਵੀ ਲਹੂ 'ਚੋਂ ਆਪਣੀਆਂ ਕੁਰਸੀਆਂ ਲੱਭੀਆਂ ਨੇ, ਕਾਂਗਰਸੀਆਂ ਨੇ ਵੀ। ਹੈ ਦਿੱਲੀ ਦਾ ਸਿੱਖ ਕਤਲੇਆਮ, ਪਰ ਪੰਜਾਬ 'ਚ ਕੋਈ ਦੰਗਾ ਫਸਾਦ ਨਹੀਂ ਹੋਇਆ। ਪੰਜਾਬ 'ਚ ਕੋਈ ਧਰਮ ਦੇ ਨਾਂ ਤੇ ਉਹ ਨਹੀਂ ਹੋਈ। ਇੱਕ ਲਹਿਰ ਦੇ ਵਿੱਚ ਜੋ ਕੁਝ ਹੋਇਆ ਉਹ ਇੱਕ ਵੱਖਰਾ ਪਹਿਲੂ ਆ, ਪਰ ਉਵੇਂ ਸਿੱਧਾ ਟਕਰਾਅ ਨਹੀਂ ਹੋਇਆ ਕਿ ਹਾਂ ਇਹ ਪਿੰਡ ਛੱਡ ਕੇ ਖਾਲੀ ਕਰਕੇ ਚਲੇ ਜਾਓ, ਆਹ ਕਰਕੇ ਚਲੇ ਜਾਓ, ਹੈ ਨਾ। ਤੇ ਇਹ ਰਾਜਨੀਤੀ ਕੀ ਸਾਨੂੰ ਉੱਥੇ ਤੱਕ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ। ਜੀ ਜੀ। ਸੋ ਇਸ ਲਈ ਬਾਕੀ ਪਾਰਟੀਆਂ ਵਾਂਗ ਆਓ ਤੇ ਚੋਣ ਲੜੋ, ਪਰ ਜੇ ਤੁਸੀਂ ਕਹੋਗੇ ਕਿ ਪੰਜਾਬ ਨੂੰ ਵੰਡ ਕੇ ਇਸ ਤਰੀਕੇ ਨਾਲ, ਸੋ ਫਿਰ ਹੋਰ ਨਹੀਂ ਕਿਸੇ ਦੀ ਗੱਲ ਯਾਦ ਰੱਖਣੀ, ਸੁਨੀਲ ਜਾਖੜ ਦੀ ਉਹ ਗੱਲ ਯਾਦ ਰੱਖਿਓ। ਉਹ ਮੋਦੀ ਤੇ ਅਮਿਤ ਸ਼ਾਹ ਨੂੰ ਕਹਿ ਕੇ ਆਇਆ ਸੀ ਕਿ ਪੰਜਾਬ ਦੀ ਤਸਵੀਰ ਬਾਕੀ ਸੂਬਿਆਂ ਵਰਗੀ ਨਹੀਂ ਹੈ, ਇਹਨੂੰ ਬਾਕੀ ਸੂਬਿਆਂ ਵਾਂਗ ਨਾ ਲਿਓ। ਬਿਲਕੁਲ ਸਹੀ ਹੈ, ਕਹਿ ਕੇ ਆਏ ਸੀ ਉਹ। ਅਗਲੀ ਗੱਲ ਕਰੀਏ, ਸੋਸ਼ਲ ਮੀਡੀਆ ਤੇ ਜਿਹੜਾ ਨੁਸਖਿਆਂ ਦਾ ਰਿਵਾਜ ਚੱਲਿਆ, ਨੁਸਖੇ ਇਹੋ ਜਿਹੇ ਬਣ ਗਏ ਨੇ ਵੀ ਲੋਕ ਆਪਣੇ ਆਪ ਦੇ ਦੁਸ਼ਮਣ ਬਣ ਗਏ, ਆਪ ਦਾ ਵੀ ਐਕਸਪੈਰੀਮੈਂਟ ਕਰਨ ਨੂੰ ਨਹੀਂ ਚੱਲਦੇ। ਤੇ ਕਈ ਵਾਰੀ ਆਪਾਂ ਜਾਲੀ ਡਾਕਟਰ ਵੀ ਵੇਖੇ, ਜਾਲੀ ਸਰਜਰੀ ਕਰਨ ਵਾਲੇ ਵੀ ਵੇਖੇ। ਬਿਲਕੁਲ ਜੀ। ਇਹ ਇੱਕ ਰਿਪੋਰਟ ਜਿਹੜੀ ਬੜੀ ਹੈਰਾਨ ਕਰਦੀ ਆ। ਹਾਂਜੀ, ਉਹ ਕਹਿੰਦੇ ਕਿ ਅੱਜ ਦੀ ਤਰੀਕ 'ਚ ਡਾਕਟਰਾਂ ਕੋਲ ਜਿਹੜੇ ਮਰੀਜ਼ ਆ ਰਹੇ ਨੇ ਇਲਾਜ ਲਈ, ਜਿਹੜੇ ਮਰੀਜ਼ ਆਉਂਦੇ ਨੇ, ਉਹਨਾਂ ਚੋਂ 22% ਤੋਂ ਲੈ ਕੇ 50% ਮਰੀਜ਼ ਉਹ ਨੇ ਜਿਹੜੇ ਸੋਸ਼ਲ ਮੀਡੀਆ ਤੋਂ ਇਲਾਜ ਕਰਕੇ ਆਪਣਾ ਕੇਸ ਵਿਗਾੜ ਕੇ ਫਿਰ ਸਾਡੇ ਕੋਲ ਆਉਂਦੇ ਨੇ। ਸਹੀ ਗੱਲ, ਬਿਲਕੁਲ ਸਹੀ। 22 ਤੋਂ 50% ਮਰੀਜ਼, ਉਹ ਖਾਸ ਕਰਕੇ 3 ਕੈਟਾਗਰੀਆਂ ਦੇ ਵਿੱਚ ਬਹੁਤ ਜ਼ਿਆਦਾ ਅਜਿਹੇ ਮਰੀਜ਼ ਦੇਖੇ ਜਾ ਰਹੇ ਨੇ। ਬੀਪੀ ਦੇ ਵਿੱਚ, ਸ਼ੂਗਰ ਦੇ ਵਿੱਚ ਤੇ ਚਮੜੀ ਦੇ ਸੰਬੰਧਿਤ ਰੋਗਾਂ ਦੇ ਵਿੱਚ। ਕਹਿੰਦੇ ਬਲੱਡ ਪ੍ਰੈਸ਼ਰ ਤੇ ਡਾਇਬੀਟੀਜ਼ ਵਾਲੇ ਮਰੀਜ਼, ਤੇ ਉਹ ਤੋਂ ਬਾਅਦ ਚਮੜੀ ਵਾਲੇ ਮਰੀਜ਼। ਇਹ 3 ਤਰ੍ਹਾਂ ਦੇ ਮਰੀਜ਼ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਜਾਂਦੇ ਨੇ ਤੇ ਉੱਥੋਂ ਹੀ ਆਪਣੇ ਫਾਰਮੂਲੇ ਲੱਭਦੇ ਨੇ। ਤੇ ਉਹਨਾਂ ਦਾ ਪੈਮਾਨਾ ਫਾਰਮੂਲਾ ਲੱਭਣ ਦਾ ਸਭ ਤੋਂ ਵਧੀਆ ਇਹ ਹੁੰਦਾ ਹੈ ਕਿ ਇਸ ਵੀਡੀਓ ਦੇ ਉੱਤੇ, ਇਸ ਪੋਸਟ ਦੇ ਉੱਤੇ ਸਭ ਤੋਂ ਵੱਧ ਵਿਊਜ਼ ਨੇ। ਇਸ ਨੂੰ ਉਧਾਰ ਬਣਾ ਕੇ ਉਹਨੂੰ ਦੇਖਦੇ ਨੇ, ਉਹ ਚੋਂ ਹੀ ਕਹਿੰਦੇ ਫਿਰ ਇਲਾਜ ਸ਼ੁਰੂ ਕਰਦੇ ਨੇ। ਉਦਾਹਰਨਾਂ ਵੀ 2-3 ਵਾਰ ਸਾਹਮਣੇ ਪਈਆਂ ਨੇ। ਜੀ ਜੀ। ਉਹ ਕਹਿੰਦੇ ਇੱਕ 48 ਸਾਲ ਦਾ ਬੰਦਾ ਸੀ,
ਸਟੇਸ਼ਨਰੀ ਦਾ ਕਾਰੋਬਾਰੀ ਸੀਗਾ ਹਾਂਜੀ ਤੇ ਉਹਦਾ ਵਜਨ ਬਹੁਤ ਵਧਿਆ ਵਾ ਸੀ। ਉਹਨੇ ਵਜਨ ਘਟਾਉਣ ਦੇ ਲਈ ਸੋਸ਼ਲ ਮੀਡੀਆ ਤੋਂ ਦੇਖ ਕੇ ਕੋਈ ਦਵਾਈ ਲੈਣੀ ਸ਼ੁਰੂ ਕੀਤੀ ਠੀਕ ਤੇ ਹੈ 2-2.5 ਮਹੀਨਿਆਂ 'ਚ ਉਹਦਾ 20 ਕਿਲੋ ਵਜਨ ਥੱਲੇ ਡਿੱਗਿਆ। ਤੇ ਜਦੋਂ ਹਾਲਤ ਵਿਗੜੀ ਤੇ ਲੈ ਕੇ ਆਏ ਉਹਨੂੰ ਮਤਲਬ ਕਿ ਡਾਕਟਰਾਂ ਕੋਲ, ਤੇ ਪਤਾ ਲੱਗਿਆ ਉਹਨੇ ਜਿਹੜੀ ਦਵਾਈ ਲਈ ਸੀ ਉਹਨੇ ਅੰਦਰ ਉਹਦੀ ਜਿਹੜੀ ਚਮੜੀ ਸੀ ਜਾਂ ਮਤਲਬ ਜਿਹੜੀ ਆਪਾਂ ਚਰਬੀ ਉਹ ਸੀ। ਕਹਿੰਦੇ ਆ ਚਰਬੀ ਸੀ, ਉਹ ਗਾਲਤੀ ਪੂਰੀ। ਉਹ ਤੇ ਉਹਦੇ ਕਰਕੇ ਉਹਦਾ ਵਜਨ ਸਾਰਾ ਉਹ ਚਰਬੀ ਗਲ ਕੇ ਬਾਹਰ ਆ ਗਈ ਤੇ ਉਹ ਸਮਝ ਲਓ ਉਹ ਹੋ ਗਿਆ। ਤੇ ਇਸੇ ਤਰ੍ਹਾਂ ਇੱਕ 42 ਸਾਲਾਂ ਦੀ ਔਰਤ ਸੀ ਜਿਹਨੇ ਦੁਪਹਿਰ ਦਾ ਭੋਜਨ ਛੱਡਤਾ ਤੇ ਪਨੀਰ ਲੈਣਾ ਸ਼ੁਰੂ ਕਰਤਾ। ਠੀਕ ਹੈ। ਤੇ ਪਨੀਰ ਲੈਣ ਦਾ ਮਤਲਬ ਉਹ ਪ੍ਰੋਟੀਨ ਇੰਨੀ ਵੱਡੀ ਮਾਤਰਾ 'ਚ ਹੋ ਗਿਆ ਕਿ ਉਹਦੇ ਸਟੋਨ ਬਣ ਗਏ। ਤੇ ਇਸ ਤਰ੍ਹਾਂ ਦੇ ਜਿਹੜੇ ਫਾਰਮੂਲੇ ਨੇ, ਖਾਸ ਕਰਕੇ ਕਹਿੰਦੇ ਕਿ ਚਮੜੀ ਰੋਗ, ਚਿਹਰੇ ਨੂੰ ਚਮਕਾਉਣ ਦਮਕਾਉਣ ਦੇ ਨਾਂ ਦੇ ਉੱਤੇ ਅਜਿਹੇ ਨੁਸਖੇ ਵਰਤਦੇ ਨੇ ਕਿ ਆਹ ਤੁਹਾਡੀ ਰਸੋਈ 'ਚ ਪਈ ਆ ਜੀ ਚੀਜ਼, ਆਹ ਪਈ ਆ। ਉਹ ਭਾਈ ਦਾਦੀਆਂ ਨਾਨੀਆਂ ਵਾਲੇ ਨੁਸਖੇ ਜਿਹੜੇ ਸੀਗੇ ਉਹ ਬੜੇ ਸੁਹਿਰਦ ਸੀ, ਹੈ ਨਾ। ਇਹ ਵਿਊਜ਼ ਲੈਣ ਵਾਲੇ ਨੁਸਖੇ ਨੇ, ਦਾਦੀਆਂ ਨਾਨੀਆਂ ਵਾਲੇ ਨੁਸਖੇ ਨਹੀਂ ਹੈਗੇ। ਸੋ ਉਹ ਨਤੀਜਾ, ਅੱਛਾ, ਹਰ ਫਾਰਮੂਲਾ ਹਰ ਵਿਅਕਤੀ ਤੇ ਲਾਗੂ ਨਹੀਂ ਹੁੰਦਾ। ਹਰ ਖੇਤਰ ਦੀ ਆਪਣੀ ਆਬੋ ਹਵਾ, ਮੌਸਮ, ਸਮਾਂ, ਸਾਰਾ ਕੁਝ ਤੈਅ ਹੁੰਦਾ। ਸੋ ਉਸ ਦਾ ਨਤੀਜਾ ਡਾਕਟਰ ਕਹਿੰਦੇ ਕਿ ਬੇਸ਼ੱਕ ਪ੍ਰੋਫੈਸ਼ਨ, ਡਾਕਟਰੀ ਪ੍ਰੋਫੈਸ਼ਨ 'ਚ ਇਸ ਮਸਲੇ ਨੂੰ ਚਾਂਦੀ ਵਜੋਂ ਵੀ ਦੇਖਿਆ ਜਾ ਰਿਹਾ। ਹਾਂਜੀ ਹਾਂਜੀ ਬਿਲਕੁਲ। ਕਿ ਜਦੋਂ ਉਲਝ ਕੇ ਕੇਸ ਆਉਂਦਾ ਤਾਂ ਕਮਾਈ ਦੇ ਚਾਂਸ ਵੀ ਬਣਦੇ ਆ। ਸਹੀ ਹੈ ਨਾ। ਪਰ ਫਿਰ ਵੀ ਸੁਹਿਰਦ ਡਾਕਟਰਾਂ ਦੀ ਸਲਾਹ ਹੈ ਕਿ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਨੁਸਖਿਆਂ ਨੂੰ ਵਰਤਣ ਦੀ ਬਜਾਏ ਪਹਿਲਾਂ ਜੇ ਡਾਕਟਰੀ ਸਲਾਹ ਲਵੋ ਤਾਂ ਸ਼ਾਇਦ ਘੱਟ ਖਰਚੇ 'ਚ ਔਰ ਸਹੀ ਸਮੇਂ 'ਚ ਤੁਸੀਂ ਤੰਦਰੁਸਤ ਹੋ ਜਾਓ। ਜਦੋਂ ਕੇਸ ਵਿਗੜ ਜਾਂਦਾ ਫਿਰ ਅੱਜ ਕੱਲ੍ਹ ਤਾਂ ਡਾਕਟਰੀ ਪ੍ਰੋਫੈਸ਼ਨ ਵੀ 90% ਕਮਿਸ਼ਨ ਪ੍ਰੋਫੈਸ਼ਨ ਬਣ ਗਿਆ। ਹਾਂਜੀ ਹਾਂਜੀ ਬਿਲਕੁਲ। ਬਹੁਤ ਘੱਟ ਡਾਕਟਰ ਹੋ ਜਾਂਦੇ। ਸੋ ਇਹ ਜਿਹੜੀ ਕਮਿਸ਼ਨ ਚੇਨ ਹੈ ਉਹ ਫਿਰ ਛੋਟੀ ਗੱਲ ਨੂੰ ਵੀ ਪਹਿਲਾਂ ਹੀ ਵਧਾ ਕੇ ਦੱਸਦੇ ਨੇ, ਬੰਦੇ ਦੇ ਪੈਰਾਂ ਥੱਲੇ ਜ਼ਮੀਨ ਕੱਢਦੇ ਨੇ ਤੇ ਫਿਰ ਲੰਬੀ ਕਹਾਣੀ ਚੱਲਦੀ ਹੈ। ਸੋ ਇਸ ਲਈ ਟਾਰਗੇਟ ਬੇਸ ਹੋ ਗਿਆ, ਕਿਉਂਕਿ ਆ ਜਿੰਨੇ ਬੜੇ ਕਾਰਪੋਰੇਟ ਹਸਪੀਟਲ ਨੇ ਇਹ ਕਿਰਾਏ ਤੇ ਲਿਆਉਂਦੇ ਨੇ ਡਾਕਟਰ ਨੂੰ ਤੇ ਉਹਨੂੰ ਪੈਕੇਜ ਮਿਲਦਾ ਹੈ ਇੰਨੇ ਦਾ ਤੇ ਉਹਦੇ ਬਦਲੇ ਉਹਨੇ ਇੰਨੇ ਆਪਰੇਸ਼ਨ ਕਰਨੇ ਹੀ ਹੁੰਦੇ ਨੇ। ਫਿਰ ਜਿਹੜਾ ਉਹਦੇ ਕੋਲ ਮਰੀਜ਼ ਆਉਂਦਾ ਤੈਅ ਹੁੰਦਾ ਕਿ ਹਰ ਤੀਏ ਦਾ ਆਪਰੇਸ਼ਨ ਕਰ ਦਿਓ ਜੀ, ਸੋ ਫਿਰ ਸਿੱਧਾ ਉਹਨੂੰ OTO ਭੇਜਦੇ ਨੇ। ਸੋ ਇਹ ਜਿਹੜੇ ਫਾਰਮੂਲੇ ਨੇ ਇਹ ਵੀ ਇੱਕ ਪਹਿਲੂ ਹੈਗਾ। ਇਹਦੇ ਉੱਤੇ ਵੀ ਸੁਹਿਰਦ ਲੋਕਾਂ ਨੂੰ, ਇਹਨਾਂ ਡਾਕਟਰਾਂ 'ਚ ਵੀ ਜਿਹੜੇ ਚੰਗੇ ਡਾਕਟਰ ਬੈਠੇ ਨੇ, ਇਸ ਖੇਤਰ ਦੇ ਚੰਗੇ ਲੋਕ ਬੈਠੇ ਨੇ, ਉਹਨਾਂ ਨੂੰ ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ। ਤੁਹਾਨੂੰ ਲੋਕ ਰੱਬ ਤੋਂ ਬਾਅਦ ਦੂਜਾ ਨਾਮ ਦਿੰਦੇ ਨੇ, ਉਸ ਤਰ੍ਹਾਂ ਦੀ ਭੂਮਿਕਾ ਨਿਭਾਓ। ਹੁਣ ਕਈ ਵੀਡੀਓ ਵੇਖ ਕੇ ਤੇ ਸਰਜਰੀਆਂ ਕਰਨ ਤੁਰ ਪੈਂਦੇ ਨੇ। ਕੱਲ ਪਰਸੋਂ ਦੀ ਮੈਂ ਖਬਰ ਦੇਖੀ ਸੀ, ਆਪਦੀ ਵੀ ਸਰਜਰੀ ਕਰਨ ਲੱਗ ਪਿਆ ਇੱਕ, ਪਤਾ ਨਹੀਂ ਕਿਹੜੇ ਥਾਂ ਨਕਲੀ ਡਾਕਟਰ ਬਣ ਕੇ। ਉਹ ਕਹਿੰਦਾ ਮੈਂ ਬਾਹਰਲੇ ਮੁਲਕ ਚੋਂ ਆਇਆ ਤੇ ਉਹ ਸੇਵਾਵਾਂ ਦੇ ਗਿਆ। ਨਹੀਂ ਉਹ ਘੱਟੋ ਘੱਟ ਪਤਾ ਨਹੀਂ 70-80 ਯੂਪੀ ਦੇ ਵਿੱਚ ਸੀ, ਪ੍ਰਯਾਗਰਾਜ 'ਚ ਫੜ ਹੋਇਆ ਉਹ। ਹਾਂਜੀ ਹਾਂਜੀ ਹਾਂਜੀ। ਉਹ 70-80 ਸਰਜਰੀਆਂ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ 7-8 ਬੰਦਿਆਂ ਦੀ ਮੌਤ ਵੀ ਹੋਈ। ਹਾਰਟ ਸਪੈਸ਼ਲਿਸਟ ਬਣ ਕੇ ਆ ਗਿਆ ਸੀ। ਨੁਸਖਿਆਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਪਰ ਉਹਨਾਂ ਨੂੰ ਤਰੀਕਾਕਾਰ ਜਿਹੜਾ ਉਹਨਾਂ ਦਾ, ਜਾਂ ਤਾਂ ਉਹ ਰਾਤ ਨੂੰ ਕੁਛ, ਰਾਤ ਭਰ ਦੇ ਨਾਲ ਓਵਰਨਾਈਟ ਕੁਛ ਨਹੀਂ ਹੁੰਦਾ। ਜੇ ਤੁਸੀਂ ਕਹੋ ਵੀ ਅੱਜ ਮੇਰਾ ਭਾਰ ਇੰਨੇ ਕਿਲੋ, ਤੜਕੇ ਮੇਰਾ ਇੰਨੇ ਹੋਵੇ, ਨਹੀਂ ਹੋ ਸਕਦਾ, ਆਪਾਂ ਨੂੰ ਪਤਾ ਹੀ ਹੈ। ਦੂਜਾ, ਜਿਹੜੀ ਸਰੀਰਾਂ ਦੀ ਤਸਵੀਰ ਆ ਨਾ ਸ਼ਰਮਾ ਜੀ, ਬਹੁਤ ਵੱਡੀ ਚੀਜ਼ ਆ। ਜਿਹੜੇ ਜੰਮੂ ਕਸ਼ਮੀਰ ਵਾਲੇ ਬੰਦੇ ਦੀ ਤਸਵੀਰ ਆ ਉਹ ਰਾਜਸਥਾਨ ਵਾਲੇ ਦੀ ਨਹੀਂ ਹੋਣੀ। ਜਿਓਗ੍ਰਾਫਿਕਲੀ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ। ਬਹੁਤ ਕਾਊਂਟ ਕਰ। ਹਾਂਜੀ, ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦੇ ਮਿਹਦੇ ਗਰਮ, ਉਹਨਾਂ ਦੀ ਤਸਵੀਰ ਹੀ ਗਰਮ ਹੈ। ਮਾੜਾ ਜਿਹਾ ਗਰਮ ਖਾ ਲੈਣ, ਉਹਨਾਂ ਦੀ ਜੀਭ ਉੱਠ ਖੜਦੀ ਹੈ, ਛਾਲੇ ਹੋ ਜਾਂਦੇ ਨੇ ਜੀਭ ਦੇ ਉੱਤੇ, ਆਪਾਂ ਦੇਖਿਆ ਨਾ। ਸੋ ਇਹ ਜਿਹੜੇ ਆਪੂ ਬਣੇ ਡਾਕਟਰ ਆ ਨਾ, ਇਹ ਨੁਕਸਾਨ ਆਪਦਾ ਵੀ ਕਰਾ ਦਿੰਦੇ ਤੇ ਕਈ ਵਾਰੀ ਦੂਜਿਆਂ ਦਾ ਵੱਧ ਵੀ ਕਰ ਦਿੰਦੇ ਆ। ਖੈਰ, ਆਪਾਂ ਜਾਂਦੇ ਦੀ ਗੱਲ ਕਰੀਏ ਮੌਸਮ ਦੀ। ਸ਼ਰਮਾ ਜੀ ਕਹਿੰਦੇ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਪਮਾਨ 42 ਡਿਗਰੀ ਤੋਂ ਪਾਰ ਕਰ ਗਿਆ, ਮੌਸਮ ਵਿਗੜਿਆ ਤੇ ਉਧਰ ਕਿਸਾਨਾਂ ਦੇ ਵੀ ਫਿਕਰ ਵੱਧ ਗਿਆ ਕਿਉਂਕਿ ਵਾਢੀ ਬਿਲਕੁਲ ਸਿਰ ਤੇ ਹੈ ਜੀ। ਬਿਲਕੁਲ ਪ੍ਰਵੀਨ ਜੀ, ਵਾਢੀ ਜ਼ੋਰ ਫੜ ਰਹੀ ਹੈ ਤੇ ਮੰਡੀਆਂ 'ਚ ਕਣਕ ਆ ਗਈ ਆ। ਕੱਲ ਦਾ ਮੌਸਮ ਵਿਗੜਨਾ ਸ਼ੁਰੂ ਹੋਇਆ। ਹਰਿਆਣੇ 'ਚ ਤਾਂ 12-13 ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਲਿਆ, ਕਈ ਥਾਂ ਗੜੇਮਾਰੀ ਵੀ ਹੋਈ ਹੈ। ਤੇ ਬਠਿੰਡਾ ਦੇ ਵਿੱਚ ਤਾਪਮਾਨ 42 ਡਿਗਰੀ ਤੋਂ ਪਾਰ ਹੈ। ਪੰਜਾਬ 'ਚ ਹੋਰ ਕਈ ਥਾਵਾਂ ਤੇ 41 ਤੇ 42 ਡਿਗਰੀ ਦੇ ਵਿੱਚ ਤਾਪਮਾਨ ਦੇਖਿਆ ਗਿਆ ਤੇ ਅਗਲੇ 48 ਘੰਟਿਆਂ 'ਚ ਪੰਜਾਬ 'ਚ ਵੀ ਅਲਰਟ ਕਰ ਦਿੱਤਾ ਗਿਆ ਕਿ ਮੀਂਹ ਵੀ ਪੈ ਸਕਦਾ ਤੇ ਪਟਿਆਲਾ ਖੇਤਰ, ਇਹਦੇ ਨਾਲ ਦੇ ਖੇਤਰ 'ਚ ਤਾਂ ਗੜੇਮਾਰੀ ਹੋਣ ਦੀ ਸੰਭਾਵਨਾ ਫਿਰ ਵੱਧ ਗਈ ਹੈ। ਸੋ ਇਸ ਲਈ ਫਿਕਰ ਕਾਫੀ ਵਧਿਆ ਕਿਉਂਕਿ ਇਹ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਦੇ ਫਲ ਦੇ ਦਿਨ ਹੁੰਦੇ ਨੇ। ਆਪਾਂ ਪਿਛਲੇ ਦਿਨਾਂ 'ਚ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਆਹ 8-10 ਦਿਨ ਜੇ ਸੁਖਾਵੇਂ ਲੰਘ ਜਾਣ ਤਾਂ ਰੱਬ ਭਲੀ ਕਰੇ। 20 ਤਰੀਕ ਤੱਕ ਲਗਭਗ ਵਾਢੀ ਨੇੜੇ ਲੱਗ ਜਾਂਦੀ ਹੈ ਕਾਫੀ ਹੱਦ ਤੱਕ ਕਣਕ ਦੀ। ਤਾਂ ਪਰ ਮੰਡੀਆਂ 'ਚ ਵੀ ਜੇ ਖੁੱਲੀ ਪਈ ਰਹੇ, ਸਮੇਂ ਸਿਰ ਖਰੀਦ ਨਾ ਹੋਵੇ ਤੇ ਖਰੀਦ ਤੋਂ ਅੱਗੇ ਜੇ ਸੰਭਾਲ ਵੀ ਨਾ ਹੋਵੇ ਤਾਂ ਅੱਗੇ ਜਿਨ੍ਹਾਂ ਨੇ ਅਨਾਜ ਖਾਣਾ, ਚਾਹੇ ਮੁੱਲ ਖਰੀਦ ਕੇ ਖਾਣਾ ਹੈ ਨਾ, ਉਹਨਾਂ ਲਈ ਵੀ ਬਿਮਾਰੀ ਦੇ ਕਾਰਨ ਬਣਦੇ। ਸੋ ਇਸ ਲਈ ਸਰਕਾਰਾਂ ਨੂੰ ਵੀ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਅਸੀਂ ਤਾਂ ਪ੍ਰਮਾਤਮਾ ਅੱਗੇ ਵੀ ਅਰਦਾਸ ਹੀ ਕਰ ਸਕਦੇ ਭਾਈ ਤੇ ਹੋਰ 10 ਦਿਨ ਹੋਰ ਸੁਖਾਵੇਂ ਲੰਘ ਜਾਣ। ਸੋ ਰੱਬ ਭਲੀ ਕਰੇ। ਪਰ ਅਲਰਟ ਜਾਰੀ ਹੈ ਮੌਸਮ ਵਿਭਾਗ ਵੱਲੋਂ
ਕਿ ਪੰਜਾਬ 'ਚ ਵੀ ਮੀਂਹ, ਤੇਜ਼ ਹਵਾਵਾਂ ਤੇ ਕਈ ਥਾਂ ਗੜੇਮਾਰੀ ਵੀ ਹੋ ਸਕਦੀ ਹੈ, ਔਰ ਹਰਿਆਣਾ 'ਚ ਰਾਤ ਹੋਈ ਹੈ। ਹਾਂਜੀ ਬਿਲਕੁਲ। ਤੇ ਜਦੋਂ ਇਹਨਾਂ ਅਸਲ ਦੇ ਵਿੱਚ ਵਿਸਾਖ ਚੇਤ ਦੇ ਅਖੀਰਲੇ ਤੇ ਵਿਸਾਖ ਦੇ ਦਿਨਾਂ ਦੇ ਵਿੱਚ ਮੌਸਮ ਨੇ ਬਦਲਣਾ ਹੀ ਹੁੰਦਾ, ਕਈ ਵਾਰੀ ਜ਼ਿਆਦਾ ਵਿਗੜ ਜਾਂਦਾ। ਆਪਾਂ ਦੇਖਿਆ ਸਾਡੇ ਨਾਲ ਉਧਰ ਇਲਾਕੇ ਦੇ ਵਿੱਚ ਬਰਾਨੀ ਇਲਾਕਾ ਬਹੁਤ ਹੈ ਸ਼ਰਮਾ ਜੀ, ਹਨੇਰੀਆਂ ਬਹੁਤ ਆਉਂਦੀਆਂ ਸੀ ਉਦੋਂ, ਤੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਰੱਬਾ ਹਾੜਾ ਦਾਣੇ ਤਾਂ ਸਾਂਭ ਲੈਣ ਦੇ। ਉਹ ਫਿਰ ਜੋ ਦਾਣੇ ਸਾਂਭ ਜਾਂਦੇ ਫਿਰ ਕਹਿੰਦੇ ਤੂੜੀ ਤਾਂ ਸਾਂਭ ਲੈਣ ਦੇ, ਫਿਰ ਉਹ ਜੋ ਤੂੜੀ ਸਾਂਭ ਜਾਂਦੀ ਫਿਰ ਕਹਿੰਦੇ ਨਰਮਿਆਂ ਦੀਆਂ ਰੌਣੀਆਂ ਤਾਂ ਕਰ ਲੈਣ ਦੇ। ਉਹ ਮਤਲਬ ਜਿਹੋ ਜਿਹਾ ਟਾਈਮ ਹੁੰਦਾ ਸੀ ਲੋਕ ਹੱਥ ਬੰਨ ਲੈਂਦੇ ਸੀ ਪ੍ਰਮਾਤਮਾ ਦੇ ਮੂਹਰੇ, ਔਰ ਭਾਣਾ ਮੰਨਣ ਵਾਲੇ ਸਬਰ ਸੰਤੋਖ ਵਾਲੇ ਲੋਕ ਸੀਗੇ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।